ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸੋ ਉਹਦਾ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ 3 ਤੋਂ 4 ਵਜੇ ਤੱਕ, ਵੱਖ-ਵੱਖ ਵਿਸ਼ਿਆਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਦੇ ਹਾਂ। ਬੀਤੇ ਕੁਛ ਹਫ਼ਤਿਆਂ ਤੋਂ ਹਰ ਮੰਗਲਵਾਰ ਨੂੰ ਆਪਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ, ਤੇ ਅੱਜ ਵੀ ਉਸੇ ਹੀ ਗੱਲਬਾਤ ਨੂੰ ਅੱਗੇ ਆਪਾਂ ਤੋਰਾਂਗੇ। ਤੇ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ, ਫਰੈਜ਼ਨੋ ਸਟੂਡੀਓ ਦੇ ਵਿੱਚ ਇਸ ਟਾਈਮ ਜੁੜ ਬੈਠੇ ਨੇ NRCS ਦੇ ਵਿੱਚ ਬਤੌਰ ਕੰਮ ਕਰਦੇ ਨੇ ਦਇਆ ਦੀਪਕ ਸਿੰਘ ਜੀ। ਸੋ ਜੀ ਆਇਆਂ ਨੂੰ, ਸਵਾਗਤ ਹੈ ਦਇਆ ਦੀਪਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਜੀ ਸੋ ਦਇਆ ਦੀਪਕ ਸਿੰਘ ਜੀ, ਚਿਰ ਹੋ ਗਿਆ ਕਈਆਂ ਨੂੰ ਇੱਥੇ ਰਹਿੰਦੇ ਆ, ਇਹ ਸ਼ਾਇਦ ਸ਼ਾਖਾ ਦਾ ਇਹ ਵਾਲੀ ਬ੍ਰਾਂਚ ਦਾ ਕਈਆਂ ਨੂੰ ਜਿਹੜਾ ਉਹ ਪਤਾ ਨਹੀਂ ਆ। ਸੋ ਮੈਂ ਜੇ ਥੋੜ੍ਹਾ ਜਿਹਾ ਦੱਸਦਾ ਜਾਵਾਂ, ਜਿਹੜਾ US ਡਿਪਾਰਟਮੈਂਟ ਆਫ ਐਗਰੀਕਲਚਰ ਆ ਉਸ ਦੇ ਅਧੀਨ ਇਹ ਬ੍ਰਾਂਚ ਆਉਂਦੀ ਹੈ, ਸ਼ਾਖਾ ਆਉਂਦੀ ਆ NRCS। ਇਹਨਾਂ ਦਾ ਕੰਜ਼ਰਵੇਸ਼ਨ ਦਾ ਜਿਹੜਾ ਉਹ ਕੰਮ ਆ, ਨੈਚੁਰਲ ਰਿਸੋਰਸਿਸ, ਚਾਹੇ ਉਹ ਜ਼ਮੀਨ ਆ, ਮਿੱਟੀ ਆ, ਤੇ ਚਾਹੇ ਪਾਣੀ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਨੈਚੁਰਲ ਰਿਸੋਰਸ ਆ, ਕਿਉਂਕਿ ਇਵੈਂਚੁਅਲੀ ਜੇ ਵਰਤਦੇ ਜਾਵਾਂਗੇ ਉਹ ਖਤਮ ਹੋ ਜਾਣਾ। ਉਹਨੂੰ ਕਿੱਦਾਂ ਬਚਾਉਣਾ ਆ, ਕਿੱਦਾਂ ਸਾਂਭ ਕੇ ਰੱਖਣਾ ਆ, ਉਹ ਸਾਰਾ ਕੰਮ ਜਿਹੜੀ NRCS ਆ ਉਸ ਦੇ ਵਿੱਚ ਕਰਦੀ ਆ। ਸੋ ਦਇਆ ਦੀਪਕ ਸਿੰਘ ਜੀ, ਠੀਕ ਦੱਸਿਆ ਮੈਂ? ਇਹੀ ਆ ਮੇਨ? ਹਾਂਜੀ ਬਿਲਕੁਲ ਜੀ। ਜੀ ਸੋ ਦਇਆ ਦੀਪਕ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਮੈਂ ਜਦੋਂ ਆਪਾਂ ਆਫ ਏਅਰ ਗੱਲ ਕਰ ਰਹੇ ਸੀ, ਪੂਰੇ ਕੈਲੀਫੋਰਨੀਆ ਦੇ ਵਿੱਚ ਇਕੱਲੇ ਤੁਸੀਂ ਸਿੰਘ ਆ NRCS ਦੇ ਵਿੱਚ ਜਿਹੜੇ ਪੰਜਾਬੀ ਕੰਮ ਕਰਦੇ ਆ, ਇਸ ਸ਼ਾਖਾ ਦੇ ਵਿੱਚ ਜਾਣ ਦਾ ਸਬਬ ਕਿੱਦਾਂ ਬਣਿਆ? ਇਸ ਸ਼ਾਖਾ 'ਚ ਜਾਣ ਦਾ ਜੀ, ਮੈਂ ਸ਼ੁਰੂ ਤੋਂ ਹੀ ਨਿੱਕੇ ਹੁੰਦੇ ਤੋਂ ਖੇਤੀਬਾੜੀ ਨਾਲ ਬਹੁਤ ਹੀ ਦਿਲੋਂ ਜੁੜਿਆ ਹੋਇਆ। ਮੇਰੀ ਤਕਰੀਬਨ ਸਾਰੀ ਜ਼ਿੰਦਗੀ ਖੇਤਾਂ ਦੇ ਵਿੱਚ ਹੀ ਬਤੀਤ ਹੋਈ ਹੈ, ਤੇ ਪੜ੍ਹਾਈ ਲਿਖਾਈ ਤੋਂ ਬਾਅਦ ਮੇਰਾ ਬਹੁਤ ਮਕਸਦ ਸੀਗਾ ਵੀ ਦਿਲੋਂ ਵੀ ਮੈਂ ਇਸੇ ਕਿੱਤੇ ਨਾਲ ਹੀ ਜੁੜ ਕੇ ਰਹਿਣਾ ਜੀ। ਠੀਕ ਆ। ਸੋ ਉਹ ਇੱਕ ਵਾਰੀ ਅਸੀਂ ਆਪ ਖੁਦ ਖੇਤੀਬਾੜੀ ਕਰਦੇ ਆ, ਤੇ ਮੇਰਾ ਸਬੱਬ ਬਣਿਆ ਵੀ ਮੈਂ ਮਹਿਕਮੇ 'ਚ ਜਾ ਕੇ ਦੇਖਾਂ ਕੀ ਆ। ਫਿਰ ਉਸ ਤੋਂ ਇਲਾਵਾ ਮੈਨੂੰ ਜਦੋਂ ਉੱਥੇ ਗਿਆ ਤਾਂ ਉੱਥੇ ਮੈਨੂੰ ਮਤਲਬ ਲੱਗਿਆ ਵੀ ਹਾਂ ਵੀ ਇਹ ਕਿੱਤੇ ਦੇ ਵਿੱਚ ਮੈਂ ਪ੍ਰਫੁੱਲਿਤ ਹੋ ਸਕਦਾ। ਗਏ ਤੁਸੀਂ ਕੰਮ ਨੂੰ ਸੀਗੇ ਉੱਥੇ, ਤੇ ਉੱਥੇ ਦੇ ਪੱਕੇ ਹੋ ਕੇ ਰਹਿ ਗਏ? ਹਾਂਜੀ ਬਿਲਕੁਲ, ਗਿਆ ਮੈਂ ਕੰਮ ਨੂੰ ਸੀਗਾ, ਤੇ ਉੱਥੇ ਇੰਜੀਨੀਅਰ ਨੂੰ ਮਿਲਿਆ। ਸੋ ਉਹਦੇ ਨਾਲ ਗੱਲਬਾਤ ਕੀਤੀ, ਉਹ ਕਹਿੰਦਾ ਵੀ ਏਦਾਂ ਕਰ, ਤੂੰ ਅਗਲੇ ਹਫ਼ਤੇ ਤੋਂ ਵਾਲੰਟੀਅਰ ਆ ਜਾਇਆ ਕਰੀ। ਅੱਛਾ। ਸੋ 2 ਸਾਲ ਮੈਂ ਉੱਥੇ ਵਾਲੰਟੀਅਰ ਕੰਮ ਕੀਤਾ। ਠੀਕ ਹੈ। ਫਿਰ ਮੈਨੂੰ ਪਾਰਟ ਟਾਈਮ ਉਹਨਾਂ ਨੇ ਰੱਖ ਲਿਆ। ਫਿਰ ਮੈਂ ਇਹਨਾਂ ਦੇ ਹੋਰ ਮਹਿਕਮਾ ਇੱਕ ਫੋਰੈਸਟ ਸਰਵਿਸ 1 ਸਾਲ ਉੱਥੇ ਕੰਮ ਕੀਤਾ। ਠੀਕ ਹੈ। ਤੇ ਫਿਰ ਐਂਡ ਤੇ ਆ ਕੇ ਮੈਂ ਇੱਥੇ ਸੈਟਲ ਹੋ ਗਿਆ। ਸੋ ਜਿਹੜਾ NRCS ਦਾ ਆਫਿਸ ਕੈਲੀਫੋਰਨੀਆ 'ਚ ਕਈ ਥਾਵਾਂ ਤੇ ਹੋਊਗਾ, ਤੁਸੀਂ ਫ੍ਰੈਜ਼ਨੋ ਦੇ ਵਿੱਚ ਹੁੰਦੇ ਆ? ਹਾਂਜੀ, NRCS ਦਾ ਤਕਰੀਬਨ ਰੇ ਕਾਉਂਟੀ ਦੇ ਵਿੱਚ ਇੱਕ ਆਫਿਸ ਹੈਗਾ ਗਾ, ਠੀਕ ਹੈ। ਤੇ ਫ੍ਰੈਜ਼ਨੋ ਕਾਉਂਟੀ ਦਾ ਆਪਣਾ ਆਫਿਸ, ਜਿੱਥੇ ਕਿ ਮੈਂ ਬਤੌਰ ਇੰਜੀਨੀਅਰ ਕੰਮ ਕਰਦਾ ਜੀ। ਸੋ ਇਹਦੇ ਲਈ, ਇਸ ਚੀਜ਼ ਦੇ ਵਿੱਚ ਜਾਣ ਦੇ ਲਈ ਆਪਾਂ ਉੱਧਰ ਵੀ ਆਵਾਂਗੇ ਵੀ NRCS ਕੀ ਪ੍ਰੋਗਰਾਮ ਕੀ ਕਰਦੀ ਆ। ਜੇ ਕੋਈ ਸੋਚਦਾ ਹੋਵੇ ਵੀ ਚੱਲ ਮੇਰਾ ਵੀ ਇਸ ਪਾਸੇ ਵੱਲ ਨੂੰ ਸ਼ੌਂਕ ਆ, ਮੈਂ ਵੀ ਇੱਧਰ ਨੂੰ ਜਾ ਸਕਦਾ ਆ, ਕੀ ਪੜ੍ਹਾਈ ਲਿਖਾਈ ਇਸ ਲਈ ਕਰਨੀ ਪੈਂਦੀ ਆ? ਹਾਂਜੀ, ਇਹਦੇ ਵਾਸਤੇ ਜਾਂ ਤਾਂ ਤੁਹਾਨੂੰ ਸਿਵਲ ਇੰਜੀਨੀਅਰ ਹੋਣਾ ਪਵੇਗਾ ਜਾਂ ਐਗਰੀਕਲਚਰ ਇੰਜੀਨੀਅਰ। ਠੀਕ ਆ। ਸੋ ਤੁਸੀਂ ਕਿੱਥੋਂ, ਇੱਥੋਂ ਹੀ ਅਮਰੀਕਾ ਤੋਂ ਪੜ੍ਹੇ ਇਸ ਚੀਜ਼? ਹਾਂਜੀ, ਮੈਂ ਸਿਵਲ ਇੰਜੀਨੀਅਰਿੰਗ ਕੀਤੀ ਜੀ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ। ਠੀਕ ਹੈ। ਤੇ ਮੇਰੀ ਤੇ ਫਿਰ ਮੈਂ ਇੱਥੇ ਮਾਸਟਰਸ ਵੀ ਇੱਥੇ ਕੀਤੀ, ਤੇ ਮੇਰਾ ਜਿਹੜਾ ਕਿ ਮੇਨ ਆਪਣਾ ਵਿਸ਼ਾ ਸੀਗਾ ਉਹ ਵਾਟਰ ਰਿਸੋਰਸਿਸ ਤੇ এনवायरमेंटਲ ਇੰਜੀਨੀਅਰਿੰਗ ਕੀਤੀ ਹੈ ਜੀ ਮੈਂ ਤਾਂ। ਠੀਕ ਆ। ਸੋ ਜੇ ਹੁਣ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ, ਕਿਉਂਕਿ USDA ਦੇ ਅੰਡਰ ਤਾਂ ਬਹੁਤ ਇੱਕ ਵਿਸ਼ਾਲ ਇੱਕ ਹੈਗਾ ਆ, $multi-billion ਬਜਟ ਵਾਲੀ ਜਿਹੜੀ ਇੱਕ ਡਿਪਾਰਟਮੈਂਟ ਆ ਸਰਕਾਰ ਦਾ, ਉਸ ਦੇ ਅੰਡਰ ਇਹ ਜਿਹੜੀ ਇਹ ਸ਼ਾਖਾ ਆਉਂਦੀ ਹੈ NRCS। ਸੋ ਕੀ ਮੁੱਖ ਉਦੇਸ਼ ਹੈਗੇ ਆ NRCS ਦੇ, ਕੀ ਇਹ ਕਰਨਾ ਚਾਹੁੰਦੇ ਨੇ? ਜਿਹੜਾ NRCS ਦਾ ਮੁੱਖ ਉਦੇਸ਼ ਆ ਜੀ, ਜਿਹੜਾ ਕਿ ਮੇਰੇ ਦਿਲ ਦੇ ਬਹੁਤ ਕਰੀਬ ਆ, ਇਹਦਾ ਨਾਮ ਹੈਗਾ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ ਜੀ। ਇਹਦਾ ਜਿਹੜਾ ਆਪਣਾ ਕਹਿੰਦਾ ਵੀ ਇੱਕ ਬਾਬੇ ਨਾਨਕ ਦੀ ਸੋਚ ਨਾਲ ਮਿਲਦਾ ਜੁਲਦਾ ਇਹਨਾਂ ਦਾ ਹੈਗਾ ਜਿਹੜਾ ਮਿਸ਼ਨ ਆ, ਵੀ ਆਪਾਂ ਮਿੱਟੀ ਤੇ ਪਾਣੀ ਜਾਂ ਹੋਰ ਵੀ ਜੋ ਹੈਗੀ ਆ, ਇਹਨਾਂ ਨੂੰ ਪਲੀਤ ਹੋਣ ਤੋਂ ਕਿਵੇਂ ਬਚਾ ਸਕਦੇ ਆ। ਆਪਣਾ ਸਿਰਫ ਤੇ ਸਿਰਫ ਇਹੀ ਮਕਸਦ ਆ ਵੀ ਮਿੱਟੀ, ਪਾਣੀ ਜਾਂ ਹੋਰ ਵੀ ਕੋਈ ਨੈਚੁਰਲ ਰਿਸੋਰਸ ਆ, ਉਹਨਾਂ ਨੂੰ ਪੋਲੂਸ਼ਨ ਤੋਂ ਜਾਂ ਖਰਾਬ ਹੋਣ ਤੋਂ ਆਪਾਂ ਕਿਵੇਂ ਬਚਾ ਸਕਦੇ ਹਾਂ ਜੀ। ਸੋ ਇਹ ਤੁਸੀਂ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਇਸ ਦੇ ਵਿੱਚ ਕੰਮ ਕਰਦਿਆਂ ਨੂੰ? ਹੁਣ ਇਸ ਏਜੰਸੀ ਨਾਲ ਜੁੜੇ ਹੋਏ ਨੂੰ ਮੈਨੂੰ ਤਕਰੀਬਨ 5 ਸਾਲ ਹੋ ਗਏ ਜੀ, ਤੇ ਮੈਂ ਐਜ਼ ਅ ਫੁੱਲ ਟਾਈਮ ਇੰਜੀਨੀਅਰ ਇਹਨਾਂ ਨਾਲ 2 ਸਾਲ ਹੋ ਗਏ ਪਿਛਲੇ ਕੰਮ 2 ਸਾਲ ਹੋ ਗਏ ਕੰਮ ਕਰਦਿਆਂ ਨੂੰ। ਸੋ ਹੁਣ ਜਦੋਂ ਤੁਸੀਂ ਕਿਹਾ ਵੀ ਤੁਹਾਡੇ ਦਿਲ ਦੇ ਵੀ ਬਹੁਤ ਕਰੀਬ ਸੀਗੀ, ਜਿਹੜੇ ਨੈਚੁਰਲ ਰਿਸੋਰਸ ਹੈਗੇ ਆ, ਜਿਹੜੀਆਂ ਚੀਜ਼ਾਂ ਹੋਰ ਤਾਂ ਬਣਨੀਆਂ ਨਹੀਂ, ਜੋ ਹੈ
ਉਹੀ ਹੈ, ਉਹ ਘਟਣੀਆਂ ਹੀ ਆ, ਵੱਧਦੀਆਂ ਨਹੀਂ। ਉਹਨੂੰ ਬਚਾਉਣ ਦੀ ਜਿਹੜੀ ਇਹ ਕੋਸ਼ਿਸ਼ ਆ, ਸੋ ਕਿੱਦਾਂ ਦੀਆਂ ਕੰਜ਼ਰਵੇਸ਼ਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਇਸ ਮਹਿਕਮੇ ਵੱਲੋਂ ਕੀਤੀਆਂ ਜਾ ਰਹੀਆਂ? ਹਾਂਜੀ, ਜਿੱਦਾਂ ਕਿ ਬਾਬਾ ਜੀ ਕਹਿੰਦੇ ਆ ਆਪਣੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੂੰ, ਸੋ ਹੂੰ, ਜਿਹੜਾ ਮੇਨ ਆਪਣਾ ਹੈਗਾ ਜੀ ਮਕਸਦ, ਇੱਕ ਤਾਂ ਪਾਣੀ ਨੂੰ ਬਚਾਉਣਾ ਹੂੰ, ਹੂੰ, ਤੇ ਇੱਕ ਜਿਹੜਾ ਵਾਤਾਵਰਨ ਹਵਾ ਪੋਲੂਸ਼ਨ ਹੁੰਦਾ ਉਹਨੂੰ ਬਚਾਉਣਾ। ਹੂੰ, ਹੂੰ, ਕਿ ਆਪਣਾ 2 ਤਰ੍ਹਾਂ ਦੇ ਨਾਲ ਆਪਣਾ ਜਿਹੜਾ ਮਹਿਕਮਾ ਉਹ ਜਿੰਨੇ ਵੀ ਫਾਰਮਰਸ ਉਹਨਾਂ ਦੀ ਮਦਦ ਕਰਦਾ ਜੀ। ਇੱਕ ਤਾਂ ਕੀ ਹੁੰਦਾ ਵੀ ਬੰਦੇ ਕੋਲੇ ਪੈਸਾ ਹੁੰਦਾ ਪਰ ਟੈਕਨੀਕਲ ਨੌਲੇਜ ਨਹੀਂ ਹੁੰਦੀ ਵੀ ਇਹਨੂੰ ਮੈਂ ਕਿੱਦਾਂ ਐਗਜ਼ੀਕਿਊਟ ਕਰਾਂ। ਠੀਕ ਆ। ਸੋ ਉਹ ਬੇਝਿਜਕ ਹੋ ਕੇ ਆਪਦੇ ਨੇੜੇ ਦੇ NRCS ਮਹਿਕਮੇ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਸੋ ਆਪਾਂ ਤੁਹਾਡੇ ਖੇਤ ਦੇ ਵਿੱਚ ਆ ਕੇ ਤੁਹਾਨੂੰ ਬਤੌਰ ਐਕਸਪਰਟ ਨਾਲ ਲੈ ਕੇ ਆ ਕੇ ਤੁਹਾਨੂੰ ਗਾਈਡ ਕਰ ਸਕਦੇ ਆ ਵੀ ਹਾਂ ਆਹ ਚੀਜ਼ ਤੁਸੀਂ ਏਦਾਂ ਕਰ ਸਕਦੇ ਆ। ਹੂੰ, ਹੂੰ, ਦੂਜਾ ਜਿਹੜਾ ਆਪਣਾ ਹੈਗਾ ਜੀ ਉਹ ਹੈਗਾ ਫਾਈਨੈਂਸ਼ੀਅਲ ਅਸਿਸਟੈਂਸ। ਠੀਕ ਹੈ। ਜਿਹੜਾ ਫਾਈਨੈਂਸ਼ੀਅਲ ਅਸਿਸਟੈਂਸ ਇਦਾਂ ਵੀ ਜਿਹੜੇ ਕੋਈ ਕਿਸਾਨ ਆ, ਛੋਟਾ ਕਿਸਾਨ, ਉਹ ਕੁਝ ਕਰਨਾ ਚਾਹੁੰਦਾ ਹੂੰ, ਪਰ ਹੂੰ, ਉਹਦੇ ਕੋਲੇ ਇੰਨੀ ਰਾਸ਼ੀ ਨਹੀਂ ਹੁੰਦੀ ਕਿ ਉਹ ਉਸ ਚੀਜ਼ ਨੂੰ ਅਫੋਰਡ ਕਰ ਸਕੇ। ਠੀਕ ਹੈ। ਸੋ ਉੱਥੇ ਆਪਣਾ ਮਕਸਦ ਆ ਜਾਂਦਾ ਵੀ ਉਨੀ ਕੁ ਆਪਾਂ ਉਹਨਾਂ ਨੂੰ ਮਾਲੀ ਸਹਾਇਤਾ ਦੇ ਦਿੰਦੇ ਆ ਵੀ ਜਿਹਦੇ ਨਾਲ ਕਿ ਉਹ ਇਹ ਪਾਣੀ ਜਾਂ ਮਿੱਟੀ ਬਚਾ ਸਕੇ। ਜੀ, ਸੋ ਮਕਸਦ ਮੇਨ ਇਹੀ ਆ ਵੀ ਆਪਾਂ ਇਹਨਾਂ ਰਿਸੋਰਸਿਸ ਨੂੰ ਬਚਾਉਣਾ ਕਿੱਦਾਂ। ਤੁਸੀਂ ਕਿਹਾ ਵੀ ਟੈਕਨੀਕਲ ਨੌਲੇਜ, ਜਿਹੜੀ ਤਕਨੀਕੀ ਤੌਰ ਦੇ ਉੱਤੇ ਜਿਹੜੀ ਗਿਆਨ ਆ ਉਹ ਵੀ, ਤੇ ਨਾਲ ਰਾਸ਼ੀ ਉਸ ਚੀਜ਼ ਨੂੰ ਜਿਹੜੀ ਉਹ ਕਰਨ ਦੇ ਲਈ। ਤੁਸੀਂ ਪਿਛਲੇ ਹੁਣ ਆਪਾਂ ਦੇਖ ਰਹੇ ਹਾਂ ਵੀ ਇੰਨੇ ਸਾਲਾਂ ਦੇ ਵਿੱਚ, ਖਾਸ ਕਰਕੇ ਵੈਸਟਰਨ ਕੋਸਟ ਕੈਲੀਫੋਰਨੀਆ ਦੀ ਜੇ ਗੱਲ ਕਰੀਏ, ਤੀਜਾ ਸਾਲ ਹੋ ਗਿਆ ਜਿਹੜਾ ਸੋਕੇ ਦੀ ਮਾਰ ਹਾਂਜੀ, ਅਧੀਨ ਜਿਹੜਾ ਉਹ ਆਪਾਂ ਆਏ ਆ। ਸੋ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਵੀ ਉਸ ਨੂੰ ਬਚਾਉਣਾ ਆ। ਬੋਰ ਡੂੰਘੇ ਹੋ ਰਹੇ ਕਈ ਥਾਵਾਂ ਦੇ ਉੱਤੇ, ਹੁਣ ਪਾਣੀ ਹੈ ਹੀ ਨਹੀਂ। ਬਿਲਕੁਲ ਸੋ ਜੀ। ਅਜਿਹੀਆਂ ਇਹ ਚੀਜ਼ਾਂ ਤੋਂ ਬਚਣ ਦੇ ਲਈ ਕੀ ਕੋਸ਼ਿਸ਼ਾਂ ਇਸ ਟਾਈਮ ਚੱਲ ਰਹੀਆਂ ਵੀ ਪਾਣੀ ਦੀ ਕਿੱਲਤ ਨੂੰ ਕਿੱਦਾਂ ਪੂਰਾ ਕੀਤਾ ਜਾਊਗਾ? ਦੇਖੋ ਜੀ, ਜਿਹੜਾ ਕਿ ਆਪਣਾ ਜਦੋਂ ਆਪਾਂ ਕਨਵੈਨਸ਼ਨਲ ਤਰੀਕੇ ਨਾਲ ਖੇਤੀ ਕਰਦੇ ਹਾਂ ਵੀ ਆਪਣਾ ਆਦਤ ਹੁੰਦੀ ਆ ਵੀ ਪਾਣੀ ਖੁੱਲਾ ਛੱਡ ਦਿਓ, ਉਹਦੇ ਚ ਭਰੀ ਜਾਓ ਹੂੰ, ਉਹਨੂੰ, ਹੂੰ, ਆਪਾਂ ਉਸ ਚੀਜ਼ ਨੂੰ ਗਰੇਜ਼ ਕੀਤਾ ਜਾਵੇ। ਉਹਦੇ ਨਾਲ 2 ਪ੍ਰੋਬਲਮਸ ਆਉਂਦੀਆਂ ਜੀ। ਇੱਕ ਤਾਂ ਕਿ ਤੁਸੀਂ ਪਾਣੀ ਜ਼ਿਆਦਾ ਯੂਜ਼ ਕਰਦੇ ਆ, ਦੂਜਾ ਜਿਹੜੀ ਵੀ ਤੁਸੀਂ ਦਵਾਈਆਂ ਫਰਟੀਲਾਈਜ਼ਰ ਤੁਸੀਂ ਪਾਏ ਬੂਟਿਆਂ ਨੂੰ, ਹੂੰ, ਹੂੰ, ਉਹ ਜਿਹੜਾ ਪਾਣੀ ਉਹ ਥੱਲੇ ਧੱਕ ਕੇ ਮਿੱਟੀ ਦੇ ਵਿੱਚ ਹੀ ਵਾਪਸ ਲੈ ਜਾਂਦਾ। ਉਹਦੇ ਨਾਲ ਕਿ ਜਿਹੜਾ ਤੁਸੀਂ ਦਵਾਈ ਪਾਈ ਉਹ ਤਾਂ ਸਾਰੀ ਖਰਾਬ ਜਾਂਦੀ ਆ ਤੇ ਉਹ ਜਿਹੜੀ ਦਵਾਈ ਸਾਰੀ ਮੁੜ ਕੇ ਉਹ ਜਿਹੜਾ ਥੱਲੜਾ ਧਰਤੀ ਦੇ ਹੇਠਲਾ ਪਾਣੀ ਆ ਉਹਨੂੰ ਵੀ ਪ੍ਰਦੂਸ਼ਿਤ ਕਰ ਦਿੰਦੀ ਹੈ ਜੀ। ਸੋ ਓਕੇ, ਦੋਨਾਂ ਚੀਜ਼ਾਂ ਨੂੰ ਬਚਣ ਵਾਸਤੇ ਆਪਣਾ ਗ੍ਰਾਂਟ ਦਿੰਦੇ ਆਂਗੇ ਕਿ ਤੁਸੀਂ ਡ੍ਰਿਪ ਜਾਂ ਮਾਈਕਰੋ ਇਰੀਗੇਸ਼ਨ ਸਿਸਟਮ ਲਵਾਓ ਸਾਡੇ ਵੱਲੋਂ। ਠੀਕ ਆ। ਸੋ ਲਾਈਕ ਜਦੋਂ ਹੁਣ ਤੁਸੀਂ ਇਹ ਗੱਲ ਕੀਤੀ, ਇਹ ਚਲੋ ਇੱਕ ਪ੍ਰੋਗਰਾਮ ਹੋਊਗਾ ਤੁਹਾਡਾ ਵੀ ਜਿਹੜਾ ਹਾਂਜੀ, ਡ੍ਰਿਪ ਇਰੀਗੇਸ਼ਨ ਦੇ ਵਿੱਚ ਮਦਦ ਕਰਦੇ ਆ, ਕਿੰਨਾਂ ਦੇ ਲਈ ਇਹ ਉਪਲਬਧ ਆ? ਕਿ ਜਿੱਦਾਂ ਆਪਾਂ ਦੇਖਦੇ ਵੀ ਕਈ ਵਾਰੀ ਇਕਨੋਮਿਕ ਜਾਂ ਇਨਕਮ ਦੇ ਉੱਤੇ ਬੇਸਡ ਹੁੰਦਾ ਆ, ਇਹਦੇ ਵਿੱਚ ਕੀ ਕ੍ਰਾਈਟੀਰੀਆ ਹੈਗਾ ਵੀ ਕੌਣ ਇਹ ਤੁਹਾਡੀ ਜਿਹੜੀ ਸੇਵਾ ਲੈ ਸਕਦਾ ਹੈ, ਹਾਂਜੀ। ਤੁਹਾਡੀ ਮਦਦ ਲੈ ਸਕਦਾ ਸਰ? ਇਹ ਸੇਵਾ ਜੀ ਤਕਰੀਬਨ ਸਾਰੇ ਫਾਰਮਰ ਲੈ ਸਕਦੇ ਆ। ਸਾਰਿਆਂ ਤੋਂ ਪਹਿਲਾ ਸਟੈਪ ਹੈ ਇਹ ਸੇਵਾ ਲੈਣ ਦਾ ਵੀ ਜਿਹੜਾ ਸਾਡਾ ਜਿੱਥੇ NRCS ਦਾ ਦਫ਼ਤਰ ਹੋਊਗਾ ਉੱਥੇ ਇੱਕ UST ਦੀ ਬ੍ਰਾਂਚ ਹੋਰ ਆ, FSA ਕਹਿੰਦੇ ਉਹਨੂੰ, ਠੀਕ ਆ। ਫਾਰਮ ਸਰਵਿਸ। ਉੱਥੇ ਜਾ ਕੇ ਤੁਸੀਂ ਆਪਦਾ ਖੇਤ ਰਜਿਸਟਰ ਕਰਾਉਣਾ ਪੈਣਾ। ਓਕੇ, ਉਹ ਜੇ ਤੇ ਤੁਸੀਂ ਲੀਜ਼ ਕੀਤਾ ਵਿਆ ਉਹ ਜਾਂ ਤੁਹਾਨੂੰ ਆਪਦੀ ਡੀਡ ਦੇ ਕੇ ਉਹ ਖੇਤ ਜਦੋਂ FSA ਨਾਲ ਰਜਿਸਟਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ ਜੀ। ਠੀਕ ਆ। ਜਿਹੜੀਆਂ ਤਾਂ ਟੈਕਨੀਕਲ ਸੇਵਾਵਾਂ ਉਹ ਤਾਂ ਬਿਲਕੁਲ ਕਿਸੇ ਨੂੰ ਵੀ ਜਦੋਂ ਕਿ ਤੁਹਾਡਾ ਖੇਤ ਰਜਿਸਟਰ ਹੋ ਗਿਆ ਉਦੋਂ ਬਾਅਦ ਚ ਤੁਸੀਂ ਕਿਸੇ ਵੀ ਵਕਤ ਆ ਜਾ ਕੇ ਸਾਡੇ ਨਾਲ ਮੇਲ ਮਿਲਾਪ ਕਰ ਸਕਦੇ ਹੋ। ਪਰ ਤੇ ਫਿਰ ਤੁਸੀਂ ਉਹਨਾਂ ਦੇ ਖੇਤ ਦੇ ਵਿੱਚ ਜਾ ਕੇ ਫਿਰ ਉਹ ਮਦਦ ਕਰਦੇ ਆ ਜਾਂ ਉੱਥੇ ਆਫਿਸ 'ਚ ਵੀ ਨਹੀਂ ਗੱਲ ਜੀ, ਬੈਠ? ਅਸੀਂ ਜਦੋਂ ਤੁਸੀਂ ਇੱਕ ਵਾਰੀ ਸਾਡੇ ਨਾਲ ਮਿਲਦੇ ਆ ਆਪਾਂ ਬਤੌਰ ਖੇਤ ਜਾ ਕੇ ਉਹਨਾਂ ਦੀ ਮਿੱਟੀ ਪਾਣੀ ਚੈੱਕ ਕਰਕੇ ਚੈੱਕ ਆਪਾਂ ਕਰਕੇ। ਦੇਖ ਸਕਦੇ ਆ ਵੀ ਇੱਥੇ ਤੁਹਾਡੇ ਤੋਂ ਆਪਾਂ ਹੋਰ ਇੰਪਰੂਵ ਕਰ ਸਕਦੇ ਆਂਗੇ। ਹੂੰ, ਹੂੰ, ਸੋ ਜਿਹੜੀ ਟੈਕਨੀਕਲ ਆ ਗਈ ਇਹ ਤਾਂ ਇਹ ਹੋ ਗਿਆ ਵਿਸ਼ਾ, ਤੇ ਜਿਹੜੀ ਫਾਈਨੈਂਸ਼ੀਅਲ ਆ ਉਹਦੇ ਵਾਸਤੇ ਇੱਕ ਛੋਟਾ ਜਿਹਾ ਕ੍ਰਾਈਟੇਰੀਆ ਵੀ ਤੁਹਾਨੂੰ $9 ਲੱਖ ਸਾਲਾਨਾ ਜਿਹੜੀ ਆਮਦਨ ਆ ਉਦੋਂ ਘੱਟ ਹੋਣੀ ਚਾਹੀਦੀ ਹੈ ਜੀ। ਠੀਕ ਆ। ਹਾਂਜੀ, ਸੋ ਅੱਛਾ, $9 ਲੱਖ ਤੋਂ ਘੱਟ ਜਿਹੜੀ ਤੁਹਾਡੀ ਐਡਜਸਟਡ ਗ੍ਰੋਸ ਜਾਂ ਹਾਂਜੀ, ਗ੍ਰੋਸ? ਐਡਜਸਟਡ ਹਾਂਜੀ, ਐਡਜਸਟਡ ਗ੍ਰੋਸ ਜਿਹੜੀ ਉਸ ਤੋਂ ਘੱਟ ਹੋਵੇ ਹਾਂਜੀ। ਤਾਂ ਫਿਰ ਉਸ ਦੇ ਵਿੱਚ ਜਿਹੜੀ ਮਦਦ ਮਿਲਦੀ। ਇਹਦਾ ਵਿੱਚ ਇਹ ਤਾਂ ਨਹੀਂ ਆ ਵੀ ਇੰਨੇ ਖੇਤ ਹੋਣੇ ਉਹਦਾ ਕੋਈ ਮੈਟਰ ਨਹੀਂ ਕਰਦਾ? ਨਹੀਂ, ਖੇਤਾਂ ਦਾ ਕੋਈ ਲਾਗਤ ਤੇ ਗਜ ਨਹੀਂ। ਜੇ ਤੁਹਾਡੀ ਬਾਈ ਚਾਂਸ ਜਿਹੜੀ AGI ਆ ਉਹ 9 ਲੱਖ ਤੋਂ ਜ਼ਿਆਦਾ, ਫਿਰ ਵੀ ਕੋਈ ਹੈਗੇ ਡਿਫਰੈਂਟ ਹਾਂਜੀ ਪ੍ਰੋਗਰਾਮਸ ਮਾਪਦੰਡ ਹੁੰਦੇ ਆ। ਅਪਣਾ ਕੇ ਆਪਾਂ ਫਿਰ ਵੀ ਇਸ ਪ੍ਰੋਗਰਾਮ ਦੇ ਵਿੱਚ ਦੀ ਆਪਾਂ ਐਲੀਜੀਬਲ ਹੋ ਸਕਦੇ ਹਾਂ। ਸੋ ਜਿਹੜੀ NRCS ਆ, ਚਲੋ ਤੁਸੀਂ ਡ੍ਰਿਪ ਇਰੀਗੇਸ਼ਨ ਜਾਂ ਉਸ ਚੀਜ਼ ਵੱਲ ਨੂੰ ਤਰਜੀਹ ਦਿੰਦੇ ਆ ਵੀ ਥੱਲੋਂ ਪਾਣੀ ਜਿਹੜਾ ਕੱਢਣਾ ਆ ਉਹ ਘੱਟ ਕੱਢਿਆ ਜਾਵੇ। ਹਾਂਜੀ, ਕੋਈ ਇਦਾਂ ਦੀ ਚੀਜ਼ ਇਸ ਟਾਈਮ ਮਿਲ ਕੇ ਕਿਤੇ ਚੱਲ ਨਹੀਂ ਰਹੀ ਵੀ ਭਾਈ ਇਹ ਚੀਜ਼ ਦੀ ਨੌਬਤ ਨਾ ਆਵੇ? ਆਈ ਨੋ ਵੀ ਇਹ ਹੁਣ ਕਹਿਣਾ ਤਾਂ ਸੌਖਾ ਆ, ਹੋਣਾ ਨਾਮੁਮਕਿਨ ਜੀ ਵਾਲੀ ਗੱਲ ਆ।
ਬਹੁਤ ਸਾਰੇ ਥਾਵਾਂ ਦੇ ਉੱਤੇ ਪਾਣੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈਗਾ, ਖਤਮ ਹੋ ਚੁੱਕਾ ਹੈ ਹਾਂਜੀ। ਕਈ ਥਾਵਾਂ ਦੇ ਉੱਤੇ। ਸੋ NRCS ਵੀ ਇਸ ਚੀਜ਼ ਦੀ ਨੌਬਤ ਨਾ ਆਵੇ ਉਹਦੇ ਲਈ ਕੀ ਕਰਦੀ ਆ? ਨਹਿਰੀ ਪਾਣੀ ਬੰਦ ਹੋ ਰਿਹਾ ਹੈ, ਆ ਨਹੀਂ ਹਾਂਜੀ, ਰਿਹਾ, ਸੋ ਕਿਸਾਨ ਬਹੁਤ ਪਰੇਸ਼ਾਨ ਆ। ਹਾਂਜੀ, ਇਹ ਜਿਹੜਾ ਤੁਹਾਡਾ ਵਿਸ਼ਾ ਓਨੈਸਟਲੀ ਇਹਦੇ ਤੇ ਕੋਈ ਏਦਾਂ ਦਾ ਕੋਈ ਡਾਇਰੈਕਟ ਹੈ ਨਹੀਂ ਜਿਹੜਾ ਕਿ NRCS ਮਦਦ ਕਰ ਸਕੇ। ਆਪਾਂ ਸਿਰਫ ਵੀ ਜੇ ਤੁਸੀਂ ਫਲੱਡ ਕਰਦੇ ਆ ਤਾਂ ਉਹਦੇ ਲਈ ਮਾਲੀ ਰਾਸ਼ੀ ਦੇ ਸਕਦੇ ਆ ਵੀ ਤੁਸੀਂ ਵੀ ਖੁੱਲਾ ਇੰਨਾ ਪਾਣੀ ਨਾ ਵਰਤੋ, ਪਰ ਵੀ ਦੂਜੀ ਇਰੀਗੇਸ਼ਨ ਕਰ ਲਓ। ਹਾਂਜੀ। ਸੋ ਓਦਾਂ ਨਹੀਂ ਹੈਗੇ। ਸੋ ਹੋਰ ਕਿਹੜੇ-ਕਿਹੜੇ ਜਿਹੜੇ ਪ੍ਰੋਗਰਾਮ ਹੈਗੇ, ਕੀ ਤੁਹਾਨੂੰ ਚੈਲੰਜਿਸ ਵੀ ਆਉਂਦੇ ਆ? ਕੀ ਕਿਸਾਨ ਅਜੇ ਵੀ ਕੋਈ ਇੱਦਾਂ ਦੇ ਤੁਹਾਨੂੰ ਮਿਲਦੇ ਆ ਵੀ ਨਹੀਂ ਮੈਂ ਫਲੱਡ ਇਰੀਗੇਸ਼ਨ ਦੇ ਵਿੱਚ ਹੀ ਮੇਰਾ ਮਨ ਆ ਵੀ ਮੈਂ ਨਹੀਂ ਲਵਾਉਣੀ ਜਿਹੜੀ ਡ੍ਰਿਪ ਇਰੀਗੇਸ਼ਨ? ਹਾਂਜੀ, ਮੈਨੂੰ ਜਦੋਂ ਮੈਂ ਫਰੈਜ਼ਨੋ ਕਾਉਂਟੀ ਦੇ ਵਿੱਚ ਵਿਚਰਦਾ, ਮੇਰਾ ਤਕਰੀਬਨ ਆਪਣੇ ਪੰਜਾਬੀ ਭਾਈਚਾਰੇ ਨਾਲ ਬਹੁਤ ਜ਼ਿਆਦਾ ਮੇਲ ਮਿਲਾਪ ਹੁੰਦਾ ਹੈਗਾ। ਤਾਂ ਉੱਥੇ ਮੈਨੂੰ ਏਦਾਂ ਦੇ ਕਿਸਾਨ ਮਿਲਦੇ ਆ ਕਿ ਜਿਵੇਂ ਇੱਕ ਫੈਮਿਲੀ ਫਾਰਮਰ ਹੈਗੇ ਤੇ ਦਾਦਾ ਪੋਤਾ ਇਕੱਠੇ ਖੇਤੀ ਕਰਦੇ ਆ। ਪੋਤਾ ਉਹਨਾਂ ਦਾ ਇੰਜੀਨੀਅਰ ਆ ਤੇ ਦਾਦਾ ਕਹਿੰਦਾ ਵੀ ਨਹੀਂ ਮੈਂ ਤਾਂ ਅਸੀਂ ਖੁੱਲਾ ਪਾਣੀ ਲਾਉਣਾ, ਤੇ ਪੋਤਾ ਕਹਿੰਦਾ ਵੀ ਨਹੀਂ ਆਪਾਂ ਡ੍ਰਿਪ ਵਾਲਾ ਸੈਂਸਰ ਲਈਏ। ਲਾ ਕੇ ਆਪਾਂ ਮਿੰਟ ਤੋਲ ਕੇ ਪਾਣੀ ਦੇਣਾ ਜਿੰਨਾ ਬੂਟੇ ਨੂੰ ਚਾਹੀਦਾ। ਸੋ ਇੱਥੇ ਆਪਾਂ ਨੂੰ ਤਕਰੀਬਨ ਦੋਵੇਂ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਤਾਂ ਫਿਰ ਮਨਾਉਣ ਦੇ ਵਿੱਚ ਤੁਸੀਂ ਕਾਮਯਾਬ ਹੁੰਦੇ ਆ? ਇਹ ਫਰਕ ਪੈਂਦਾ? ਹਾਂਜੀ, ਜੇ ਤਾਂ ਕੋਈ ਇਸ ਵਿਸ਼ੇ ਦੇ ਵਿੱਚ ਜਦੋਂ ਕਿ ਇੱਕ ਜਿਵੇਂ ਆਪਣਾ ਸਰਦਾਰ ਬੰਦਾ ਆ ਕੇ ਦੱਸਦਾ, ਫਿਰ ਉਹਨਾਂ ਨੂੰ ਉਦਾਹਰਨਾਂ ਦਿੰਦੇ ਆ ਵੀ ਭਾਈ ਤੁਹਾਡੇ ਗਵਾਂਢੀ ਨੇ ਲਾਇਆ ਤੇ ਤੁਹਾਡੇ ਤੋਂ ਵੱਧ ਫਸਲ ਵੀ ਵੱਧ ਨਿਕਲੀ ਉਹਦੀ ਤੇ ਖਰਚਾ ਵੀ ਘਟਿਆ। ਖਰਚਾ ਵੀ ਘਟਿਆ, ਫਿਰ ਆਪਣੇ ਮੰਨ ਜਾਂਦੇ ਆ ਜੀ। ਜੀ। ਸੋ ਆਈ ਥਿੰਕ ਬਹੁਤੇ ਲੋਕ ਸ਼ਾਇਦ ਇਸ ਗੱਲੋਂ ਭੱਜਦੇ ਆ ਵੀ ਜੇ ਭਾਈ ਲਵਾਉਣਾ ਪੈ ਗਿਆ ਤਾਂ ਬਹੁਤ ਮਹਿੰਗਾ ਸੌਦਾ ਹੈ। ਓਬਵੀਅਸਲੀ ਗੱਲ ਆ ਵੀ ਜਦੋਂ ਇੰਨੇ ਕਿੱਲਿਆਂ 'ਚ ਇੰਨੇ ਏਕੜਾਂ ਦੇ ਵਿੱਚ ਲਾਉਣਾ ਹੈ ਤੇ ਫਿਰ ਖਰਚਾ ਜ਼ਿਆਦਾ ਆਉਂਦਾ। ਪਰ ਇਹ ਕਿਤੇ ਨਾ ਕਿਤੇ ਕੀ ਜਿਹੜੀ NRCS ਆ ਜਾਂ USDA ਆ, ਇਹ ਕਿਸਾਨਾਂ ਤੱਕ ਆਊਟਰੀਚ ਕਰਨ 'ਚ ਨਾਕਾਮਯਾਬ ਰਹੀ ਹੈ ਵੀ ਸਾਡੇ ਵੱਲੋਂ ਇੱਦਾਂ ਦੀ ਮਦਦ ਅਵੇਲੇਬਲ ਆ? ਨਹੀਂ ਜੀ, ਇਹਦੇ 'ਚ 2 ਕਾਰਨ ਰਹੇ ਆ ਕਿ ਆਊਟਰੀਚ ਤੇ ਵੀ ਪਹਿਲਾਂ ਇੰਨੀ ਕੋਸ਼ਿਸ਼ਾਂ ਨਹੀਂ ਹੋਈਆਂ। ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਨੂੰ ਜਾਂ ਜਿਹੜੇ ਕਿ ਪਛੜੀ ਸ਼੍ਰੇਣੀ ਦੇ ਨੁਮਾਇੰਦੇ ਹੈਗੇ, ਇਹਨਾਂ ਦੇ ਕਹਿੰਦੇ ਸੋਸ਼ਲੀ ਡਿਸਐਡਵਾਂਟੇਜ ਕਮਿਊਨਿਟੀਜ਼ ਆ, ਉਹਨਾਂ ਤੇ ਇੰਨੀਆਂ ਇਹਨਾਂ ਦੀ ਕੋਸ਼ਿਸ਼ਾਂ ਨਹੀਂ ਸੀ। ਪਰ ਹੁਣ ਇਹ ਬਹੁਤ ਜ਼ਿਆਦਾ ਇੰਪਰੂਵਮੈਂਟ ਕਰ ਰਿਹਾ ਵੀ ਕੋਈ ਵੀ ਰੇਡੀਓ ਪ੍ਰੋਗਰਾਮ ਹੋਵੇ ਜਾਂ ਕਿਤੇ ਵੀ ਭੇਜਦੇ ਆ ਆਪਣੇ ਨੁਮਾਇੰਦੇ ਨੂੰ ਵੀ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ। ਤੇ ਦੂਜਾ ਕਾਰਨ ਲੋਕਾਂ ਨੇ ਨਹੀਂ ਲਵਾਇਆ ਕਿਉਂਕਿ ਪਹਿਲਾਂ ਪਾਣੀ ਦੀ ਇੰਨੀ ਸਮੱਸਿਆ ਨਹੀਂ ਆਈ ਨਹੀਂ ਸੀ ਸੀਗੀ। ਜਿਹੜੀ ਕਿ ਆਪਾਂ ਹੁਣ ਇਹਦੇ ਨਾਲ ਜੂਝ ਰਹੇ ਹਾਂਗੇ ਜੀ। ਸੋ ਕਿੰਨੇ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਫਰਕ ਪੈ ਗਿਆ ਪਾਣੀ ਦਾ ਖਾਸ ਹਾਂਜੀ, ਕਰਕੇ? ਪਿਛਲੇ ਮੈਨੂੰ ਐਗਜ਼ੈਕਟ ਨੰਬਰ ਨਹੀਂ ਯਾਦ, ਪਿਛਲੇ ਤੋਂ ਪਿਛਲੇ ਸਾਲ ਸਾਡੇ ਕੋਲ ਤਕਰੀਬਨ 150 ਐਪਲੀਕੇਸ਼ਨ ਆਈ ਸੀ। ਉਦੋਂ ਲਾਸਟ 'ਚ ਸਾਡੇ ਕੋਲ 450 ਸੀ ਜੀ। ਤੇ ਐਤਕੀ ਤਾਂ ਹਜੇ ਹਿਸਾਬ ਕਿਤਾਬ ਨਹੀਂ ਲਾਇਆ, ਪਰ ਸਾਡਾ ਦਫ਼ਤਰ 'ਚ ਮੈਂ ਰੋਜ਼ 1 ਜਾਂ 2 ਕਦੇ-ਕਦੇ 3 ਜਾਂ 4 ਪੰਜਾਬੀ ਭਾਈ ਆਪਣੇ ਬੰਦੇ ਨੂੰ ਮਿਲ ਕੇ ਮਿਲ ਜਾਂਦੇ ਆ। ਐਪਲੀਕੇਸ਼ਨਾਂ ਭਰਦਾ ਜੀ। ਸੋ ਇਸ ਵਾਰ ਲੱਗਦਾ ਵੀ ਉਹ ਰਿਕਾਰਡ ਵੀ ਟੁੱਟੂਗਾ। ਹਾਂਜੀ, ਜਿਸ ਹਿਸਾਬ ਨਾਲ ਜੋ ਪਾਣੀ ਦੀ ਸਿਚੁਏਸ਼ਨ ਹੈਗੀ ਤੇ ਲੱਗਦਾ ਸਾਰਿਆਂ ਨੂੰ ਆਇਆ ਵੀ ਹੁਣ ਜੇ ਇਹ ਵੀ ਪਾਣੀ ਵੀ ਮਹਿੰਗਾ ਹੋ ਗਿਆ ਤੇ ਫਸਲਾਂ ਦੇ ਭਾਅ ਵੀ ਨਹੀਂ ਮਿਲਦੇ, ਜੇ ਇਸ ਕਿੱਤੇ ਵਿੱਚ ਕਾਮਯਾਬ ਰਹਿਣਾ ਤਾਂ ਆਪਾਂ ਨੂੰ ਹਰ ਕੋਸ਼ਿਸ਼ ਕਰਕੇ ਹਰ ਮਿਲ ਦੀ ਸਹੂਲਤ ਨੂੰ, ਹੈਲਪ ਨੂੰ ਜਿਹੜਾ ਆ ਉਹ ਲੈਣਾ ਚਾਹੀਦਾ ਆ। ਬਿਲਕੁਲ ਜੀ। ਸੋ ਜਿਹੜੀ ਇਹ ਸਰੋਤਿਓ ਦੱਸਦੇ ਜਾਈਏ USDA ਦੇ ਅੰਡਰ ਨੈਚੁਰਲ ਰਿਸੋਰਸਿਸ ਕੰਜ਼ਰਵੇਸ਼ਨ ਸਰਵਿਸ NRCS, ਉਹਨਾਂ ਦੇ ਵੱਲੋਂ ਉਹਨਾਂ ਦੇ ਇੰਜੀਨੀਅਰ ਆਪਣੇ ਨਾਲ ਦਇਆ ਦੀਪਕ ਸਿੰਘ ਇਸ ਟਾਈਮ ਗੱਲਬਾਤ ਕਰ ਰਹੇ ਆ, ਫਰੈਜ਼ਨੋ ਆਫਿਸ ਦੇ ਵਿੱਚ ਹੁੰਦੇ ਆ। ਸੋ ਦਇਆ ਦੀਪਕ ਸਿੰਘ ਜੀ, ਇਹ ਵੀ ਦੱਸੋ ਵੀ ਜੇ ਕੋਈ ਕਿਸਾਨ ਸੋਚ ਰਿਹਾ ਵੀ ਮੈਂ ਹਾਂ ਇੱਦਾਂ ਦੀ ਮਦਦ ਜਾਂ ਇੱਦਾਂ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਨਾ ਜਾਂ ਹੈਲਪ ਲੈਣਾ ਚਾਹੁੰਦਾ ਆ, ਉਹ ਕਿੱਦਾਂ ਕੰਟੈਕਟ ਕਰ ਸਕਦੇ ਆ? ਤੁਹਾਡੇ ਡਿਪਾਰਟਮੈਂਟ ਨਾਲ ਸਿੱਧਾ ਤੁਹਾਡੇ ਨਾਲ ਕਰਨੀ ਜਾਂ ਡਿਪਾਰਟਮੈਂਟ ਨਾਲ ਕਰਨ, ਕਿੱਦਾਂ ਕਰ ਸਕਦੇ? ਹਾਂਜੀ, ਜੇ ਤਾਂ ਤੁਸੀਂ ਫਰੈਜ਼ਨੋ ਕਾਉਂਟੀ ਦੇ ਵਿੱਚ ਕੰਮ ਤੁਹਾਡਾ ਫਾਰਮ ਹੈਗਾ ਜੀ, ਫਿਰ ਤਾਂ ਤੁਸੀਂ ਮੇਰੇ ਨਾਲ ਸਿੱਧੀ ਗੱਲ ਕਰ ਸਕਦੇ ਹੋ ਜਾਂ ਸਾਡੇ ਦਫ਼ਤਰ 'ਚ ਆ ਕੇ ਤੁਸੀਂ ਸਿੱਧਾ ਮਿਲ ਸਕਦੇ ਹੋ। ਤੇ ਜੇ ਤੁਹਾਨੂੰ ਪੰਜਾਬੀ ਬੋਲਣ ਅੰਗਰੇਜ਼ੀ ਬੋਲਣ 'ਚ ਥੋੜ੍ਹੀ ਜਿਹੀ ਸਮੱਸਿਆ ਆਉਂਦੀ ਹੈ, ਤੁਸੀਂ ਤਾਂ ਵੀ ਮੇਰੀ ਜੋ ਟਰਾਂਸਲੇਸ਼ਨ ਦਾ ਉਹਦਾ ਵੀ ਆਪਾਂ ਪੂਰੀ ਮਦਦ ਕਰ ਸਕਦੇ ਹਾਂ ਵੀ ਤੁਹਾਨੂੰ ਇਹ ਸਾਰੀਆਂ ਸਰਵਿਸਿਜ਼ ਆਪਾਂ ਪ੍ਰਦਾਨ ਕਰੀਏ ਜੀ। ਸੋ ਫੋਨ ਨੰਬਰ ਜਾਂ ਆਫਿਸ ਐਡਰੈਸ ਵਗੈਰਾ ਹਾਂਜੀ, ਮੈਂ ਤੁਹਾਨੂੰ ਆਪਦੇ ਆਫਿਸ ਦਾ ਐਡਰੈਸ ਵੀ ਬੋਲ ਦਿੰਦਾ ਜੀ। ਤੇ ਜੇ ਤਾਂ ਤੁਸੀਂ ਫਰੈਜ਼ਨੋ ਕਾਉਂਟੀ ਦੇ ਵਿੱਚ ਆਂਗੇ ਤਾਂ ਆਪਣਾ ਜਿਹੜਾ ਆਫਿਸ ਹੈਗਾ ਸ਼ਾਹ ਤੇ ਗੋਲਡਨ ਸਟੇਟ ਦੇ ਲਾਗੇ ਜਿਹੜਾ ਕਾਸਕੋ ਵੇਅਰ ਹਾਊਸ ਆ, ਉਹਦੇ ਪਿਛਲੇ ਪਾਸੇ ਆ ਜੀ। ਆਫਿਸ ਦਾ ਐਡਰੈਸ ਹੈਗਾ 4625 ਵੈਸਟ ਜੈਨੀਫਰ ਐਵਨਿਊ ਸਵੀਟ 125 ਜੀ। ਤੇ ਆਫਿਸ ਦਾ ਜਿਹੜਾ ਮੇਨ ਫੋਨ ਨੰਬਰ ਹੈਗਾ 5594908039 559
490 80 39 ਤੇ ਮੈਂ ਨਾਲ ਦੀ ਨਾਲ ਆਪਦਾ ਡਾਇਰੈਕਟ ਲਾਈਨ ਵੀ ਦੇਣਾ ਚਾਹੁੰਦਾ, ਜੇ ਜੀ ਕੋਈ ਜ਼ਰੂਰ। ਮੇਰੇ ਨਾਲ ਸਿੱਧੀ ਗੱਲ ਕਰਨੀ ਚਾਹੁੰਦਾ ਹੋਵੇ ਜੀ। ਮੇਰਾ ਫੋਨ ਨੰਬਰ ਹੈਗਾ 559 490 8016, 559 490 8016। ਜੀ। ਸੋ ਤੁਹਾਡੀਆਂ ਜਿਹੜੀਆਂ ਮਹਿਕਮੇ ਦੀਆਂ ਪਾਲਿਸੀਜ਼ ਆ, ਕੀ ਉਹ ਫੈਡਰਲ ਤੌਰ ਦੇ ਉੱਤੇ ਚੱਲਦੀਆਂ ਆ ਕਿ ਸਟੇਟ ਤੌਰ ਦੇ ਉੱਤੇ ਚੱਲਦੀਆਂ? ਜੀ, ਜਿਹੜਾ ਸਾਡਾ ਮਹਿਕਮਾ ਹੈ ਇਹ ਸਾਰਾ ਹੀ ਫੈਡਰਲ ਗਵਰਨਮੈਂਟ ਦੇ ਢਾਂਚੇ ਦੇ ਥੱਲੇ ਆਉਂਦਾ ਹੈ ਜੀ। ਸੋ ਉੱਥੇ ਤਾਂ ਸਰਕਾਰ ਬਦਲਦੀ ਰਹਿੰਦੀ, ਕਦੀ ਕੁਛ ਆ ਜਾਂਦੇ, ਕਦੀ ਹਾਂਜੀ। ਉਹਦਾ ਕਿੰਨਾ ਕੁ ਅਸਰ ਜਿਹੜਾ ਉਹ ਤੁਸੀਂ ਦੇਖਦੇ ਹੋ? ਹਾਂਜੀ, ਜਿਹੜਾ ਅਸੀਂ ਫਾਰਮ ਬਿੱਲ ਦੇ ਥੱਲੇ ਆਉਂਦੇ ਹਾਂ ਜੀ, ਜਿਹੜਾ ਕਿ 5 ਸਾਲਾਂ ਬਾਅਦ ਚੇਂਜ ਹੁੰਦਾ ਰਹਿੰਦਾ। ਠੀਕ ਆ। ਸੋ ਉਹਦੇ ਨਾਲ ਸਾਨੂੰ ਬਹੁਤ ਉੱਤੇ ਥੱਲੇ ਸਾਹਮਣਾ ਕਰਨਾ ਪੈਂਦਾ। ਕਈ ਵਾਰੀ ਸਾਡੇ ਕੋਲ ਫੰਡਿੰਗ ਇੰਨੀ ਸਰਪਲਸ ਹੁੰਦੀ ਹੈ ਕਿ ਸਾਨੂੰ ਕਲਾਇੰਟ ਲੱਭਣੇ ਪੈਂਦੇ ਆ ਵੀ ਆ ਜਾਓ ਤੁਹਾਡੇ ਲੈ ਕੇ ਵੰਡਣੇ ਹਾਂਜੀ ਪੈਂਦੇ ਆ। ਤੇ ਕਈ ਵਾਰ ਇਦਾਂ ਦਾ ਟਾਈਮ ਵੀ ਆ ਜਾਂਦਾ ਵੀ ਜਦੋਂ ਕੋਈ ਸਾਡੇ ਕੋਲੇ ਵੀ ਫੰਡਿੰਗ ਅਸੀਂ ਰਿਕੁਐਸਟ ਕੀਤੀ ਸੀ ਕਿ 52 ਮਿਲੀਅਨ ਦੀ, ਸਾਨੂੰ ਸਿਰਫ 1 ਮਿਲੀਅਨ ਹੀ ਮਿਲਣਾ। ਸੋ ਉਦੋਂ ਬਹੁਤ ਜ਼ਿਆਦਾ ਉੱਤੇ ਥੱਲੇ ਦਾ ਸਾਹਮਣਾ ਕਰਨਾ ਪੈਂਦਾ ਜੀ ਸਾਨੂੰ ਕਦੇ-ਕਦੇ। ਸੋ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਜਿਹੜਾ ਫਰਕ ਪੈ ਜਾਂਦਾ। ਵਾਸ਼ਿੰਗਟਨ ਡੀਸੀ ਦੇ ਵਿੱਚ ਕੌਣ ਤਖਤੇ ਤੇ ਬੈਠਾ ਆ, ਕੌਣ ਪਾਲਿਸੀਆਂ ਕਰ ਰਿਹਾ ਆ, ਇਹ ਹਰ 5 ਸਾਲ ਬਾਅਦ ਇਹ ਜੇ ਫਾਰਮ ਬਿੱਲ ਦੇ ਤਹਿਤ ਚੀਜ਼ਾਂ ਜਿਹੜੀਆਂ ਉਹ ਚੇਂਜ ਹੁੰਦੀਆਂ ਰਹਿੰਦੀਆਂ ਹੈਗੀਆਂ। ਸੋ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ NRCS ਦੇ ਚੱਲਦੇ ਆ, ਜਿੱਦਾਂ ਡ੍ਰਿਪ ਇਰੀਗੇਸ਼ਨ ਦਾ ਦੀਪਕ ਸਿੰਘ ਹੋਣਾ ਨੇ ਆਪਾਂ ਨੂੰ ਦੱਸਿਆ। ਉਸ ਤੋਂ ਇਲਾਵਾ ਵੀ ਹੋਰ ਕਈ ਕੁਛ ਜਿਹੜੇ ਪ੍ਰੋਗਰਾਮਾਂ ਚੱਲਦੇ ਆ, ਉਹਨਾਂ ਉੱਤੇ ਵੀ ਆਪਾਂ ਝਾਤ ਜਿਹੜੀ ਉਹ ਮਾਰਾਂਗੇ, ਉਹਦੇ ਬਾਰੇ ਵੀ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਸਰੋਤਿਓ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ NRCS ਦੇ ਇੰਜੀਨੀਅਰ ਦੀਪਕ ਸਿੰਘ ਹੋਣਾ ਦੇ ਨਾਲ ਜਿਹੜੀ ਗੱਲਬਾਤ ਉਹ ਆਪਣੀ ਇੱਦਾਂ ਹੀ ਚੱਲਦੀ ਰਹੇਗੀ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੇਣਾ 4159090503 415-909-0503। ਅਟਾਰਨੀ ਟੇਡਕੇਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਸਾਂਝੀ ਸੱਤ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਹਰ ਮੰਗਲਵਾਰ ਨੂੰ ਆਪਾਂ 3 ਤੋਂ 4 ਵਜੇ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਹਾਂ। ਤੇ ਅੱਜ ਆਪਣੇ ਨਾਲ US ਡਿਪਾਰਟਮੈਂਟ ਆਫ ਐਗਰੀਕਲਚਰ ਦੀ ਬ੍ਰਾਂਚ, ਇੱਕ ਜਿਹੜੀ ਸ਼ਾਖਾ ਆ NRCS, ਨੈਚੁਰਲ ਰਿਸੋਰਸਿਸ ਕੰਜ਼ਰਵੇਸ਼ਨ ਸਰਵਿਸ, ਉਹਨਾਂ ਦੇ ਇੰਜੀਨੀਅਰ ਫਰੈਜ਼ਨੋ ਆਫਿਸ ਦੇ ਵਿੱਚੋਂ ਦਇਆ-ਦੀਪਕ ਸਿੰਘ ਜੀ ਜੁੜੇ ਆ। ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਦਇਆ-ਦੀਪਕ ਹਾਂਜੀ, ਸਿੰਘ ਸਤਿ ਜੀ। ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦਇਆ-ਦੀਪਕ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਤੁਸੀਂ ਦੱਸ ਰਹੇ ਸੀਗੇ ਜਿਹੜਾ ਡ੍ਰਿਪ ਇਰੀਗੇਸ਼ਨ ਦੇ ਬਾਬਤ, ਤੁਸੀਂ ਦੱਸਿਆ ਵੀ ਐਲੀਜੀਬਿਲਟੀ ਦੇ ਲਈ FSA ਦੇ ਵਿੱਚ ਤੁਸੀਂ ਆਪਣੀ ਜਿਹੜਾ ਖੇਤ ਆ ਉਸ ਨੂੰ ਰਜਿਸਟਰ ਕਰਨਾ ਆ। ਫਿਰ ਉਸ ਤੋਂ ਬਾਅਦ 'ਚ ਤੁਸੀਂ ਟੈਕਨੀਕਲ ਤੇ ਮੋਨੀਟਰੀ ਜਿਹੜੀ ਹੈਲਪ ਜਿਹੜੀ ਉਹ ਕਰਦੇ ਆ। ਜੇ ਤੁਸੀਂ ਹੋਰ ਇਸ ਦੇ ਬਾਰੇ, ਇਸ ਪ੍ਰੋਗਰਾਮ ਦੇ ਬਾਰੇ ਜਿਹੜਾ ਹੈਗਾ ਆ ਪਾਣੀ ਦੀ ਬੱਚਤ ਕਰਨ ਵਾਲਾ, ਇਸ ਦੇ ਬਾਰੇ ਤੁਸੀਂ ਹੋਰ ਜਾਣਕਾਰੀ ਦਿਓ। ਹਾਂਜੀ, ਇਸ ਪ੍ਰੋਗਰਾਮ ਦੇ ਵਿੱਚ ਕਈ ਹੋਰ ਚੀਜ਼ਾਂ ਆਪਾਂ ਐਡ ਕਰ ਸਕਦੇ ਹਾਂ, ਜਿਵੇਂ ਕਿ ਇੱਕ ਤਾਂ ਤੁਸੀਂ ਵੀ ਜਿਹੜਾ ਡ੍ਰਿਪ ਲਾ ਲਿਆ, ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਡ੍ਰਿਪ ਨੂੰ ਯੂਜ਼ ਕਿਵੇਂ ਕਰਨਾ, ਵੀ ਆਪਾਂ ਇਹਨੂੰ ਕਿੰਨਾ ਚਿਰ ਚਲਾਉਣਾ, ਕਿੱਥੇ ਜਾ ਕੇ ਇਹਨੂੰ ਬੰਦ ਕਰਨਾ। ਸੋ ਉਹਦੇ ਲਈ ਆਪਾਂ ਫਿਰ ਟੈਕਨੀਕਲ ਤੇ ਮਾਲੀ ਸਹਾਇਤਾ ਦਿੰਦੇ ਹਾਂ, ਵੀ ਜਿਹਦੇ ਨਾਲ ਤੁਸੀਂ ਕੀ ਪਾਣੀ ਨੂੰ ਮੋਨੀਟਰ ਕਰਨ ਵਾਲੇ ਤੁਹਾਡੀ ਮਿੱਟੀ 'ਚ ਸੈਂਸਰ ਲਾ ਸਕੋ ਜੀ। ਠੀਕ ਆ। ਸੋ ਉਹ ਆ ਗਿਆ ਦੂਜਾ ਵਿਸ਼ਾ ਜੀ ਇਹਦਾ, ਤੇ ਜਿਹਦੇ 'ਚ ਕੀ ਆਪਾਂ 2 ਗ੍ਰਾਂਟਾਂ ਦਿੰਦੇ ਹਾਂ। ਇੱਕ ਤਾਂ ਜਿਹੜਾ ਸੈਂਸਰ ਆ ਉਹ ਖੇਤ ਦੇ ਵਿੱਚ ਲੱਗੇ ਹੁੰਦੇ ਆ। ਠੀਕ ਹੈ। ਦੂਜਾ ਜਿਹੜਾ ਹੈਗਾ ਜੀ ਥੋੜ੍ਹਾ ਜਿਹਾ ਐਡਵਾਂਸਡ ਗ੍ਰਾਂਟ, ਉਹਦੇ ਨਾਲ ਜੋ ਤੁਹਾਡੇ ਖੇਤ ਦੀ ਸਟੇਟਸ ਹੈਗਾ ਮੋਇਸਚਰ ਦਾ, ਉਹ ਤੁਹਾਡੇ ਫੋਨ ਤੇ ਆਉਂਦਾ ਰਹਿੰਦਾ ਜੀ ਡੇਟਾ ਸਾਰਾ ਟਾਈਮ। ਓਕੇ। ਸੋ ਉਹਦੇ ਨਾਲ ਤੁਸੀਂ ਆਪਦਾ ਜਿਹੜਾ ਪੰਪ ਦਾ ਕਿੰਨਾ ਚਿਰ ਆਫ ਕਰਨਾ, ਔਨ ਰੱਖਣਾ, ਵੀ ਉਹਦੇ ਨਾਲ ਤੁਸੀਂ ਜਿਹੜਾ ਕਹਿੰਦੇ ਵੀ ਆਪਟੀਮਲ ਮੋਇਸਚਰ ਰੱਖ ਸਕਦੇ ਹੋ ਕਿ ਆਪਦੀ ਜ਼ਮੀਨ ਦੇ ਵਿੱਚ ਨਾ ਜ਼ਿਆਦਾ ਨਾ ਘੱਟ। ਸੋ ਉਹਦੇ ਲਈ ਵੀ ਆਪਾਂ ਟੈਕਨੀਕਲ ਵੀ ਤੇ ਫਾਈਨੈਂਸ਼ੀਅਲ ਅਸਿਸਟੈਂਸ ਵੀ ਦਿੰਦੇ ਆ ਜੀ। ਸੋ ਠੀਕ ਤੇ ਆ। ਤੀਜਾ ਇਹਦੇ ਚ ਵਿਸ਼ਾ ਆ ਜਾਂਦਾ ਗਾ ਪੰਪਿੰਗ ਦਾ, ਹੂੰ। ਵੀ ਮੰਨ ਲਓ ਤੁਹਾਡੇ ਕੋਲੇ ਨਾਲ ਨਹਿਰ ਦਾ ਪਾਣੀ ਤੁਹਾਡੇ ਹੈਗਾ ਗਾ, ਪਰ ਤੁਹਾਡੇ ਕੋਲ ਕੋਈ ਤਰੀਕਾ ਹੈ ਨਹੀਂਗਾ ਵੀ ਉਹ ਪਾਣੀ ਨੂੰ ਤੁਸੀਂ ਡ੍ਰਿਪ ਦੇ ਥਰੂ ਰਨ ਕਰ ਸਕੋ। ਓਕੇ। ਸੋ ਆਪਾਂ ਉੱਥੇ ਪੰਪ ਲਾਉਣ ਚ ਵੀ ਮਦਦ ਕਰ ਸਕਦੇ ਹਾਂ। ਵੀ ਓਕੇ। ਆਪਾਂ ਜਿਹੜਾ ਧਰਤੀ ਹੇਠਾਂ ਪਾਣੀ ਕੱਢਦੇ ਆ ਉਹਦੇ ਲਈ ਆਪਾਂ ਪੰਪ ਨਹੀਂ ਲਾਉਂਦੇ ਜੀ, ਕਿਉਂਕਿ ਆਪਣਾ ਮਕਸਦ ਦੇ ਉਹ ਉਲਟਾ ਗਾ। ਉਲਟ ਹੈਗਾ। ਆਪਾਂ ਪਰ ਜਿਹੜਾ ਤੁਹਾਡੇ ਨੇੜੇ ਦਰਿਆ ਵਗਦਾ ਜਾਂ ਨਹਿਰੀ ਪਾਣੀ ਆਉਂਦਾ, ਉਹਨੂੰ ਯੂਜ਼ ਕਰਨ ਵਾਸਤੇ ਜੇ ਤੁਸੀਂ ਪੰਪ ਜਾਂ ਪਾਈਪਲਾਈਨ ਪਾਉਣਾ ਚਾਹੁੰਦੇ ਆ, ਉਹਦੀ ਆਪਾਂ ਮਦਦ ਕਰ ਸਕਦੇ ਹਾਂ ਜੀ। ਠੀਕ ਹੈ। ਸੋ ਨਹਿਰੀ ਪਾਣੀ ਨੂੰ ਕਿੱਦਾਂ ਜਿਹੜਾ ਉਹ ਵਰਤਣਾ ਆ, ਉਸ ਦੇ ਲਈ ਮਦਦ ਆ, ਮੋਇਸਚਰ ਕੰਟਰੋਲ, ਉਸ ਨੂੰ ਲੈ ਕੇ ਵੀ ਜਦੋਂ ਪਾਣੀ ਚਾਹੀਦਾ ਉਦੋਂ ਹੀ ਲੱਗੇ, ਰਾਦਰ ਦੈਨ ਵੀ ਐਵੇਂ ਜਿਹੜਾ ਉਹ ਆਪਾਂ ਲਾਈ ਜਾਓ। ਸੋ ਕੀ ਚੈਲੰਜਸ ਤੁਹਾਨੂੰ ਫੇਸ ਕਰਨੇ ਪੈਂਦੇ ਆ ਡਿਪਾਰਟਮੈਂਟ ਨੂੰ ਇਸ ਚੀਜ਼ ਦੇ ਲਈ? ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਹੈਗੇ ਆ, ਸੋ ਜਦੋਂ ਤੁਸੀਂ ਕਿਸਾਨਾਂ ਨਾਲ ਇੱਥੇ ਗੱਲ ਕਰਦੇ ਆ, ਫਾਰਮਰਸ ਦੇ ਨਾਲ, ਚਾਹੇ ਆਪਣੀ ਕਮਿਊਨਿਟੀ ਦੇ ਆ ਚਾਹੇ ਦੂਜੇ ਆ, ਕੀ ਮੇਜਰ ਚੈਲੰਜਸ ਉਹਨਾਂ ਨੂੰ ਪਾਣੀ ਨੂੰ ਛੱਡ ਕੇ, ਕਿਉਂਕਿ ਪਾਣੀ ਦਾ ਤਾਂ ਸਭ ਨੂੰ ਹੀ ਪਤਾ ਆ ਵੀ ਵੱਡਾ ਚੈਲੰਜ ਹੈਗਾ ਹੀ ਹੈਗਾ ਆ ਨਾਲ। ਹਾਂਜੀ, ਪਾਣੀ ਤੋਂ ਇਲਾਵਾ ਜਿਹੜੇ ਚੈਲੰਜ ਆਉਂਦੇ ਆ ਜੀ, ਫੇਸ ਕਰਨੇ ਪੈਂਦੇ ਆਪਾਂ ਨੂੰ, ਉਹ ਨਾਲ ਪੋਲੂਸ਼ਨ ਦੇ ਵੀ ਆਪਾਂ ਥੋੜ੍ਹੇ ਜਿਹੇ ਫੇਸ ਕਰਦੇ ਆ ਜੀ। ਠੀਕ ਹੈ। ਵੀ ਆਪਾਂ ਨੂੰ ਕੀ ਹੁੰਦਾ ਕਿ ਜਿੱਦਾਂ ਵੀ ਨਾ ਕਿਸੇ ਕੱਚੀ ਪਈ ਲੰਘਦੀ ਆ ਵਗੈਰਾ, ਹਾਂ। ਉੱਥੇ ਜਦੋਂ ਆਪਾਂ ਗੱਡੀ ਲੈ ਕੇ ਲੰਘਦੇ ਆ ਮਿੱਟੀ ਉੱਡਦੀ ਆ, ਘੱਟਾ ਉੱਡਦਾ, ਉਹਦੇ ਨਾਲ ਜਿਹੜੀ ਕਿ ਬੂਟਿਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ, ਤੇ ਜਿਹੜੀ ਹਵਾ ਦੀ ਜਿਹੜੀ ਕੁਆਲਿਟੀ ਆ ਉਹ ਵੀ ਖਰਾਬ ਹੁੰਦੀ ਆ। ਤੋ
ਉਸ ਨੂੰ ਉਸ ਪ੍ਰੋਬਲਮ ਨੂੰ ਮੱਦੇ ਰੱਖਦੇ ਆਪਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਹੈਗਾ ਆਪਣਾ ਹੋਰ, ਉਹਦੇ ਨਾਲ ਆਪਾਂ ਫਾਈਨੈਂਸ਼ੀਅਲ ਅਸਿਸਟੈਂਸ ਦਿੰਦੇ ਹਾਂ ਕਿ ਤੁਸੀਂ ਉਹਦੇ ਤੇ ਇੱਕ ਤਰ੍ਹਾਂ ਦਾ ਰੋਡ ਆਇਲ ਪਾ ਦਿਓ। ਉਹ ਜਿਹੜਾ ਰੋਡ ਆਇਲ ਹੁੰਦਾ ਜੀ, ਉਹ ਇੱਕ ਇਸ ਪ੍ਰਕਾਰ ਦਾ ਤੇਲ ਹੁੰਦਾ ਜਿਹਦੇ ਨਾਲ ਵੀ ਜਿਹੜਾ ਕਿ ਪਾਣੀ ਜਾਂ ਆਸੇ-ਪਾਸੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਨਾ ਮਿੱਟੀ ਉੱਡਣੀ ਉਹਦੇ ਨਾਲ ਤਕਰੀਬਨ ਬੰਦ ਹੋ ਜਾਂਦੀ ਹੈ ਜੀ। ਅੱਛਾ, ਰੋਡ ਆਇਲ, ਇਹ ਰੋਡ ਆਇਲ ਦਿੱਤਾ ਜਾਂਦਾ ਤੁਹਾਡੇ ਵੱਲੋਂ ਜਾਂ ਉਹ ਪਵਾਉਣ ਦੇ ਲਈ ਪੈਸੇ ਦਿੱਤੇ ਜਾਂਦੇ ਆ ਫਿਰ? ਆਪਾਂ ਜੀ ਡਾਇਰੈਕਟਲੀ ਕੁਛ ਨਹੀਂ ਪ੍ਰਦਾਨ ਕਰਦੇ ਤੇ ਅੱਛਾ। ਆਪਾਂ ਉਹਦੇ ਲਈ ਆਪਾਂ ਫਾਈਨੈਂਸ਼ੀਅਲ ਵੀ ਆਪਾਂ ਪੈਸੇ ਦਿੰਦੇ ਆ ਵੀ ਇੰਨੇ ਸਕੁਆਇਰ ਫੀਟ ਤੁਸੀਂ ਪਾਉਣਾ ਤੇ ਉਹਦੇ ਲਈ ਅਸੀਂ ਇੰਨੀ ਗ੍ਰਾਂਟ ਦੇਵਾਂਗੇ ਤੇ ਸੋ ਕੀ ਜਦੋਂ ਤੁਸੀਂ ਇਹ ਕਰਦੇ ਆ ਵੀ ਹੁਣ ਚਲੋ ਡ੍ਰਿਪ ਵਾਲਾ ਵੀ ਆ ਤੇ ਚਾਹੇ ਰੋਡ ਆਇਲ ਵਾਲੀ ਹਾਂਜੀ ਜਿਹੜੀ ਉਹ ਗੱਲ ਹੈਗੀ ਆ, ਕੀ ਤੁਹਾਡੇ ਬੱਧੇ ਹੋਏ ਨੇ ਵੀ ਇਹਨਾਂ ਲੋਕਾਂ ਕੋਲੋਂ ਹੀ ਲੈਣਾ ਹੈ ਜਾਂ ਕਿਤੋਂ ਵੀ ਲਿਆ ਨਹੀਂ ਜਾ ਜੀ, ਸਕਦਾ ਹੈ? ਆਪਣੇ ਕੋਈ ਵੀ ਬੱਧਾ ਹੋਇਆ ਨੀਗਾ। ਆਪਣੇ ਇੱਕ ਜਦੋਂ ਆਪਾਂ ਕੋਈ ਡ੍ਰਿਪ ਲਾਉਣੀ ਆ, ਖਾਸ ਵੀ ਆਪਣੇ ਇੱਕ ਸਟੈਂਡਰਡ ਸੈੱਟ ਕੀਤੇ ਹੋਏ ਆ ਜਿੱਥੇ ਕਿ ਮੇਰਾ ਕੰਮ ਸਾਰੇ ਤੋਂ ਮੂਹਰੇ ਹੁੰਦਾ ਵੀ ਕਿ ਜਿਹੜਾ ਤੁਸੀਂ ਡਿਜ਼ਾਇਨ ਸਾਨੂੰ ਦੇ ਰਹੇ ਆ ਜਾਂ ਜੋ ਤੁਸੀਂ ਲਵਾ ਰਹੇ ਆ ਕੀ ਉਹ ਸਾਡੇ ਜਿਹੜੇ ਸਟੈਂਡਰਡ ਆ ਮੀਟ ਕਰਦੇ ਕਿ ਨਹੀਂ। ਓਕੇ। ਜੇ ਉਹ ਸਟੈਂਡਰਡ ਮੀਟ ਕਰਦੇ ਫਿਰ ਆਪਾਂ ਉਹਦੀ ਪੇਮੈਂਟ ਰਿਲੀਜ਼ ਕਰਦੇ ਹਾਂ ਜੀ। ਉਸ ਤੋਂ ਇਲਾਵਾ ਆਪਣੇ ਸਾਰੇ ਕਾਸੇ ਦੇ ਫਿਕਸਡ ਰੇਟ ਆਗੇ ਵੀ ਅਸੀਂ ਪ੍ਰਤੀ ਏਕੜ ਇੰਨੇ ਪੈਸੇ ਹੀ ਦੇਣੇ ਆਗੇ। ਮੈਕਸਿਮਮ ਇਹੀ ਆ। ਹਾਂਜੀ, ਤੁਸੀਂ ਜਿੱਥੋਂ ਸੋ ਡਸਨਟ ਮੈਟਰ ਮੈਕਸਿਮਮ ਮਿਨੀਮਮ, ਉਹ ਤੁਸੀਂ ਉਨੀ ਹੀ ਉਹਨੇ ਹੀ ਜਿਹੜੀ ਦੇਣੇ ਆ ਜੀ। ਸੋ ਤੁਹਾਨੂੰ ਜਿੱਥੇ ਠੀਕ ਪੈਂਦਾ ਤੁਸੀਂ ਉਹਨਾਂ ਤੋਂ ਕਰਾ ਕੀ ਲਓ। ਐਵਰੀ ਈਅਰ ਇਹ ਚੇਂਜ ਹੁੰਦੇ ਨੇ? ਹਾਂਜੀ, ਜਿੱਦਾਂ ਕਿ ਪਹਿਲਾਂ ਥੋੜੇ ਵੱਧਦੇ ਸੀ, ਐਤਕੀ ਇਨਫਲੇਸ਼ਨ ਕਰਕੇ ਇੰਨਾ ਆਇਆ ਕਿ ਜਿਹੜੇ ਕਿ ਫਾਰਮਰਸ ਨੂੰ ਹੋਰ ਔਖਾ ਹੋ ਗਿਆ ਪਾਈਪਾਂ ਲੈਣੀਆਂ। ਸੋ ਉਹਦੇ ਵਾਸਤੇ ਆਪਾਂ ਨੂੰ ਥੋੜੇ ਜਿਹੇ ਰੇਟ ਹੋਰ ਆਪਣੇ ਵਧਾਉਣੇ ਪਏ। ਅਪ ਜਿਹੜੇ ਉਹ ਕਰਨੇ ਪਏ ਇਨਫਲੇਸ਼ਨ ਨੂੰ ਬਰਾਬਰ ਕਰਨ ਦੇ ਲਈ। ਹਾਂਜੀ, ਕਿਉਂਕਿ ਚੀਜ਼ਾਂ ਜਿਹੜੀਆਂ ਸਮਾਨ ਜਿਹੜਾ ਉਹ ਮਹਿੰਗਾ ਹੋ ਗਿਆ। ਬਿਲਕੁਲ। ਜਿਹੜੇ ਸਟੈਂਡਰਡਸ ਦੀ ਤੁਸੀਂ ਇਹਦੀ ਕੋਈ ਗੱਲ ਕੀਤੀ ਆ, ਇਹ ਕਿੱਦਾਂ ਤੁਸੀਂ ਦੇਖਦੇ ਹੋ? ਕੀ ਤੁਹਾਡਾ ਇੰਜੀਨੀਅਰ ਜਾਂ ਤੁਸੀਂ ਜਿਹੜਾ ਉਹ ਜਾਂਦੇ ਹੋ ਖੇਤ 'ਚ ਚੈੱਕ ਕਰਨ ਦੇ ਲਈ ਵੀ ਇੱਥੇ ਆਹ ਜ਼ਰੂਰਤ ਆ, ਤੂੰ ਏਦਾਂ ਕਰ, ਤੂੰ ਐਵੇਂ ਕਰ, ਫਿਰ ਉਹ ਬੰਦਾ ਉਹ ਤੁਹਾਡੇ ਲਈ ਐਪਲੀਕੇਸ਼ਨ ਪਾਉਂਦਾ ਹੈ? ਕਿੱਦਾਂ ਹੁੰਦਾ ਹੈ ਨਹੀਂ ਜੀ, ਪ੍ਰੋਸੈਸ? ਜਦੋਂ ਐਪਲੀਕੇਸ਼ਨ ਆਉਂਦੀ ਨਾਲ ਆਪਾਂ ਜਿੱਥੇ ਕਿ ਮੇਰਾ ਕੰਮ ਆਉਂਦਾ ਵੀ ਆਪਾਂ ਉਹਨਾਂ ਦਾ ਡਿਜ਼ਾਇਨ ਚੈੱਕ ਕਰਦੇ ਆ ਵੀ ਕੀ ਜੋ ਉਹਨਾਂ ਨੇ ਸਪ੍ਰਿੰਕਲ ਵਗੈਰਾ ਲਾਉਣੇ ਆ ਵੀ ਇਹਦੇ ਨਾਲ ਖੇਤ ਦਾ ਪਾਣੀ ਪੂਰਾ ਉਤਰੂਗਾ ਵੀ ਨਹੀਂ, ਵੀ ਇਹ ਚੱਲੂਗਾ ਵੀ ਕਿ ਨਹੀਂ। ਵੀ ਆਪਾਂ ਪਹਿਲਾਂ ਪੈਸੇ ਲਾ ਦਈਏ ਤੇ ਮੁੜ ਕੇ ਨਤੀਜਾ ਇਹ ਨਿਕਲੇ ਵੀ ਇਹ ਚੱਲੇ ਨਾ। ਫਿਰ ਚੱਲਿਆ ਨਹੀਂ, ਠੀਕ ਸੋ ਆ। ਉਸ ਤੋਂ ਪਹਿਲਾਂ ਉੱਥੇ ਮੇਰਾ ਕੰਮ ਹੁੰਦਾ ਜੀ, ਉਹ ਸਾਰੇ ਨੂੰ ਐਨਾਲਿਸਿਸ ਕਰਕੇ ਦੇਖਣਾ ਵੀ ਇਹ ਸੱਚੀ ਚੱਲੂਗਾ ਕਿ ਨਹੀਂ। ਫਿਰ ਉਸ ਤੋਂ ਬਾਅਦ ਜਿੱਥੇ ਵੀ ਕੰਸਟਰਕਸ਼ਨ ਹੁੰਦੀ ਆ ਮੈਂ ਉੱਥੇ ਤਕਰੀਬਨ ਮੌਜੂਦ ਹੁੰਨਾ ਜੀ ਜਦੋਂ ਉਹ ਚੱਲ ਰਿਹਾ ਹੁੰਦਾ ਕੰਮ। ਹਾਂਜੀ, ਨਿਗਾਹ ਰੱਖਣੀ ਪੈਂਦੀ ਆ ਵੀ ਸਹੀ ਜਿਹੜੀ ਪਾਈਪ ਲਿਖੀ ਆ ਉਹ ਪਾ ਰਹੇ ਆ ਜੇ ਕਿ ਵੀ ਨਕਸ਼ੇ ਦੇ ਮੁਤਾਬਿਕ ਇਹ ਬਣ ਰਿਹਾ ਕਿ ਨਹੀਂ। ਸੋ ਸਾਰਾ ਮੇਰੀ ਕਾਰਵਾਈ ਹੇਠ ਹੁੰਦਾ ਜੀ। ਜੋ ਤੁਸੀਂ ਉਸ ਚੀਜ਼ ਨੂੰ ਜਿਹੜਾ ਉਹ ਫਿਰ ਮੋਨੀਟਰ ਕਰਦੇ ਆ। ਸੋ ਸਟੈਂਡਰਡਸ ਨੂੰ ਮੀਟ ਕਰਨ ਦੇ ਲਈ, ਉਹ ਸਾਰਾ ਕੁਛ ਕਰਨ ਦੇ ਲਈ ਇਹ ਚੀਜ਼ ਮਿਲਦੀ ਆ। ਸੋ ਜਿਹੜਾ ਕੋਈ ਕਿਸੇ ਦੇ ਲਈ ਰੋਡ ਆਇਲ ਦੀ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਐਪਲੀਕੇਸ਼ਨ ਜਿਹੜੀ ਉਹ ਪਵਾਉਣੀ ਆ, ਉਹਦਾ ਕੀ ਪ੍ਰੋਸੈਸ ਹੁੰਦਾ ਹੈ? ਸੇਮ ਹੀ ਹੈ ਜਿੱਦਾਂ ਡ੍ਰਿਪ ਇਰੀਗੇਸ਼ਨ ਵਾਂਗੂ ਜਾਂ ਹਾਂਜੀ, ਡਿਫਰੈਂਟ ਹੈ? ਆਪਣੀ ਮਹਿਕਮੇ ਦਾ ਸਿੱਧਾ ਇੱਕ ਹੀ ਪ੍ਰੋਸੈਸ ਹੈ ਜੀ, ਇੱਕ ਹੀ ਉਹਦੀ ਐਪਲੀਕੇਸ਼ਨ ਹੈਗੀ। ਓਕੇ। ਤੇ ਉਹ ਜਦੋਂ ਜਾਂ ਤਾਂ ਤੁਸੀਂ ਦਫ਼ਤਰ ਦੇ ਵਿੱਚ ਮਿਲੋ ਜਾਂ ਆਪਾਂ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਮਿਲ ਕੇ ਅਸੈਸ ਕਰ ਸਕਦੇ ਆ ਵੀ ਤੁਹਾਡੇ ਰੋਡ ਆਇਲ ਕੀ ਤੁਹਾਨੂੰ ਅਸੀਂ ਪ੍ਰਦਾਨ ਕਰ ਸਕਦੇ ਆ ਜਿਹਦੇ ਨਾਲ ਕਿ ਥੋੜੀ ਜੀ ਹੋਰ ਸਹਾਇਤਾ ਹੋ ਜੇ ਤੇ ਆਪਾਂ ਵਾਤਾਵਰਨ ਨੂੰ ਵੀ ਬਚਾ ਸਕੀਏ। ਸੋ ਵਾਤਾਵਰਨ ਨੂੰ ਬਚਾਉਣ ਦੇ ਲਈ ਆਪਾਂ ਦੇਖਦੇ ਹਾਂ ਵੀ ਕੈਲੀਫੋਰਨੀਆ ਵਾਲੇ ਤਾਂ ਪੁਰਾਣੇ ਟਰੱਕਾਂ ਤੋਂ ਲੈ ਕੇ ਤਾਂ ਹਰ ਇੱਕ ਚੀਜ਼ ਦੇ ਦੁਆਲੇ ਆ ਵੀ ਪੋਲਿਊਸ਼ਨ ਬਹੁਤ ਫੈਲਦਾ ਆ। ਤੁਸੀਂ ਦੱਸ ਰਹੇ ਸੀਗੇ ਵੀ ਇੱਥੇ ਵੀ ਪੁਰਾਣੇ ਟਰੈਕਟਰਾਂ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਵੱਲੋਂ ਚੱਲਦਾ ਇੱਧਰ? ਹਾਂਜੀ, ਜਿਹੜਾ ਇਹ ਮਹਿਕਮਾ ਇਹਦੀ ਇੱਕ ਖਾਸੀਅਤ ਜਾਂ ਕਹਿ ਲਓ ਇਹ ਹੈ ਵੀ ਅਸੀਂ ਕੋਈ ਰੈਗੂਲੇਟਰੀ ਏਜੰਸੀ ਨਹੀਂ ਗੀ ਵੀ ਅਸੀਂ ਤੁਹਾਨੂੰ ਵੀ ਪੈਨਲਾਈਜ਼ ਕਰਾਂਗੇ ਜਾਂ ਆਹ ਕਰਾਂਗੇ। ਅਸੀਂ ਇੱਕ ਏਦਾਂ ਦੀ ਏਜੰਸੀ ਆ ਵੀ ਜਿਹੜੀ ਤੁਹਾਡੇ ਨਾਲ ਮਿਲ ਕੇ ਤੁਹਾਡੀ ਮਦਦ ਕਰਾਂਗੇ ਵੀ ਆਪਾਂ ਬਚਾ ਸਕੀਏ। ਸੋ ਜਿੱਦਾਂ ਕਿ ਤੁਹਾਨੂੰ ਪਤਾ ਵੀ ਸੈਂਟਰਲ ਵੈਲੀ ਦੇ ਵਿੱਚ ਜਿਹੜਾ 에ਅਰ ਪੋਲਿਊਸ਼ਨ ਆ ਉਹ ਕਿੰਨਾ ਹਵਾ ਦਾ ਬੁਰਾ ਹਾਲ ਆ ਜੀ। ਤੇ ਆਪਣੇ ਇੱਥੇ ਕਈ ਏਦਾਂ ਦੇ ਪੁਰਾਣੇ ਟਰੈਕਟਰ ਆ ਕਿ ਜਿਹੜੇ ਬਹੁਤ ਜ਼ਿਆਦਾ ਧੂੰਆਂ ਮਾਰਦੇ ਆਗੇ। ਸੋ ਉਹਦਾ ਆਪਾਂ ਕੀ ਕਰਦੇ ਆ ਜੀ, ਤੁਸੀਂ ਐਪਲੀਕੇਸ਼ਨ ਲਾਉਣੇ ਆ ਤੇ ਆਪਾਂ ਤੁਹਾਨੂੰ ਪੈਸੇ ਦਿੰਨੇ ਆ ਵੀ ਉਹ ਟਰੈਕਟਰ ਨੂੰ ਡਿਸਟਰੋਏ ਕਰ ਦਿਓ ਜਾਂ ਜੰਕ ਯਾਰਡ 'ਚ ਭੇਜ ਕੇ ਤੇ ਤੁਸੀਂ ਨਵਾਂ ਬਾਏ ਕਰ ਲਓ। ਜਿਹੜਾ ਕਿ ਟੀਅਰ 4 ਫਾਈਨਲ ਹੁੰਦਾ ਵੀ ਉਹ ਉਹਦੇ ਡੈਫ ਵਗੈਰਾ ਤਾਂ ਲੱਗਿਆ ਹੁੰਦਾ ਪਰ ਉਹਦੇ ਜਿਹੜਾ ਧੂੰਆਂ ਬਹੁਤ ਬਿਲਕੁਲ ਨਾ ਮਾਤਰ ਮਾਰਦਾ ਜੀ। ਹਾਂਜੀ। ਸੋ ਇਹ ਕੋਈ ਪੂਲ ਹੁੰਦਾ ਆ, ਪਾਉਣਾ ਪੈਂਦਾ ਹੈ? ਕੀ ਇਹਦਾ ਪ੍ਰੋਸੈਸ ਹੈਗਾ? ਜੇ ਕਿਸੇ ਕੋਲ ਪੁਰਾਣਾ ਟਰੈਕਟਰ ਆਲਰੇਡੀ ਹੈਗਾ ਆ, ਉਹ ਕਿੱਥੇ ਜਾ ਕੇ ਇਸ ਚੀਜ਼ ਦੇ ਲਈ ਅਪਲਾਈ ਕਰੇ? ਕੀ ਇਹ ਸਭ ਕੁਝ ਆਨਲਾਈਨ ਵੀ ਅਵੇਲੇਬਲ ਆ ਜਾਂ ਤੁਹਾਡੇ ਦਫ਼ਤਰ ਹੀ ਆਉਣਾ ਪੈਂਦਾ ਇਸ ਚੀਜ਼ ਦੇ ਲਈ? ਨਹੀਂ ਜੀ, ਇਹ ਹਜੇ ਸਾਡੀਆਂ ਸੇਵਾਵਾਂ ਆਨਲਾਈਨ ਨਹੀਂ ਹੈਗੀਆਂ। ਤੁਸੀਂ ਵੀਆ ਈਮੇਲ ਕਮਿਊਨੀਕੇਟ ਕਰ ਸਕਦੇ ਆ ਪਰ ਬੈਸਟ ਇਹੀ ਆ ਵੀ ਤੁਸੀਂ ਸਾਡੇ ਦਫ਼ਤਰ 'ਚ ਆ ਕੇ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਤੇ
ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਸੇਮ ਹੀ ਐਪਲੀਕੇਸ਼ਨ ਆ। ਜਦੋਂ ਤੁਸੀਂ ਸਾਨੂੰ ਮਿਲੋਗੇ ਆਪਾਂ ਦੱਸ ਸਕਦੇ ਵੀ ਹਾਂ ਸਾਡੇ ਕੋਲ ਤੁਸੀਂ ਡ੍ਰਿਪ ਵੀ ਲਾਉਣਾ ਚਾਹੁੰਦੇ ਆ ਤੇ ਨਾਲ ਟਰੈਕਟਰ ਵੀ ਆ, ਤੇ ਇਹ ਸਾਰਾ ਤੁਸੀਂ ਆਪਾਂ ਇਕੱਠਾ ਹੀ ਕਰ ਸਕਦੇ ਆ ਜੀ। ਕੋਈ ਇਦਾਂ ਨਹੀਂ ਵੀ ਇੱਕ ਜਾਂ ਦੋ ਹੀ ਕਰਨੇ ਆ, ਜਿੰਨੀ ਵੀ ਤੁਹਾਨੂੰ ਜ਼ਰੂਰਤ ਆ ਤੁਸੀਂ ਸਾਰਾ ਇਕੱਠਾ ਮਿਕਸ ਕਰਕੇ ਇਹ ਸਾਰੇ ਕਸ ਲਈ ਅਪਲਾਈ ਕਰ ਸਕਦੇ ਆ। ਸੋ ਇਹਦੇ ਵਿੱਚ ਕੋਈ ਇਹਨਾਂ ਨੇ ਸਮੇਂ ਸੀਮਾ ਵੀ ਰੱਖੀ ਆ ਵੀ ਆ 70 ਸਾਲ ਵਾਲੇ ਪੁਰਾਣੇ ਟਰੈਕਟਰ ਆ, 80 ਵਾਲੇ, 90 ਵਾਲੇ, ਜਾਂ ਕੀ ਉਹਦਾ ਸਮੋਕ ਕਰਕੇ ਮੇਕ ਸ਼ੋਰ ਕਰਦੇ ਵੀ ਪੋਲਿਊਸ਼ਨ ਜ਼ਿਆਦਾ ਹੈ ਕਿੱਦਾਂ? ਨਹੀਂ ਜੀ, ਜਿਹੜਾ ਇਹ ਸਮੋਕ ਦਾ ਸੀਗਾ, ਇਹ ਜਿਹੜਾ ਇਹਨਾਂ ਦਾ ਮਾਪਣ ਦਾ ਤਰੀਕਾ ਇਹ ਸਨ ਦੇ ਹਿਸਾਬ ਨਾਲ ਆ ਵੀ ਪਹਿਲਾਂ ਟੀਅਰ 0 ਹੁੰਦਾ ਸੀ, ਨਾਨ ਟੀਅਰ ਟਰੈਕਟਰ ਸੀਗੇ, ਫਿਰ 1 ਆਇਆ, 2 ਆਇਆ, ਹੁਣ ਟੀਅਰ 4 ਚੱਲ ਰਿਹਾ ਜੀ। ਠੀਕ ਆ। ਤੇ ਜਿਹੜੇ ਨਾਨ ਟੀਅਰ ਤੇ ਟੀਅਰ 1 ਤੇ ਟੀਅਰ 2 ਦੇ ਟਰੈਕਟਰ ਉਹ ਕੁਆਲੀਫਾਈ ਹੁੰਦੇ ਆ, ਪਰ ਜਿਹੜਾ ਇਹ ਪ੍ਰੋਗਰਾਮ ਦਾ ਮਕਸਦ ਇਹ ਨਹੀਂ ਵੀ ਆਪਾਂ ਉਹਦਾ ਟਰੈਕਟਰ ਵੀ ਲਿਆ ਕੇ ਬਦਲੀ ਚਾਹੀਏ। ਇਹਦੇ ਵਾਸਤੇ ਸਾਨੂੰ ਦਿਖਾਉਣਾ ਪਵੇਗਾ ਵੀ ਇਹ ਟਰੈਕਟਰ ਤੁਸੀਂ ਪੁਰਾਣੇ 2 ਸਾਲ ਜਾਂ ਉਦੋਂ ਵੱਧ ਤੁਸੀਂ ਇਹਨੂੰ ਯੂਜ਼ ਕੀਤਾ ਹੋਇਆ। ਹਾਂਜੀ। ਸੋ ਅੱਛਾ, ਜਿਹੜਾ ਵੀ ਫਾਰਮਰ ਇਸ ਨੂੰ ਚੇਂਜ ਕਰਨਾ ਚਾਹੁੰਦਾ 2 ਸਾਲ ਉਸ ਦੀ ਯੂਜ਼ੇਜ ਹੋਊਗੀ ਤਾਂ ਹੀ ਉਹ ਜਿਹੜਾ ਉਹ ਕਰ ਸਕਦਾ। ਹਾਂਜੀ, ਇਹਦੀ ਨੌਬਤ ਤਾਂ ਹੀ ਕਿਉਂਕਿ ਕੁਝ ਬੰਦੇ ਆਕਸ਼ਨਸ ਵਗੈਰਾ ਤੋਂ ਲੈ ਕੇ ਤੇ ਇਸ ਪ੍ਰੋਗਰਾਮ ਦਾ ਮਿਸਯੂਜ਼ ਕਰਨ ਲੱਗ ਗਏ ਸੀ। ਸੋ ਹੁਣ ਆਪਾਂ ਥੋੜ੍ਹੀਆਂ ਰਸੀਟਸ ਵਗੈਰਾ ਦੇਖਦੇ ਹਾਂ ਵੀ ਕੀ ਇਹ ਸੱਚੀ ਟਰੈਕਟਰ ਵਰਤਿਆ ਗਿਆ 2 ਸਾਲ ਇਹਨੇ ਪੋਲੂਸ਼ਨ ਕੀਤਾ ਕਿ ਨਹੀਂ। ਸੋ ਉਸ ਹਿਸਾਬ ਨਾਲ ਫਿਰ ਆਪਾਂ ਓਕੇ, ਠੀਕ ਹੈ। ਸੋ ਇਸ ਤੋਂ ਇਲਾਵਾ ਤੁਸੀਂ ਦੱਸ ਰਹੇ ਸੀ ਕਿ ਵੀ ਹੋਰ ਕਿਹੜੇ ਪ੍ਰੋਗਰਾਮ ਜਿਹੜੇ ਤੁਹਾਡੇ ਸੰਸਥਾ ਵੱਲੋਂ ਚੱਲਦੇ ਹਨ NRCS ਵੱਲੋਂ? ਜਿਹੜੇ ਤਾਂ 2 ਆਪਣੇ ਸਟਾਰ ਪ੍ਰੋਗਰਾਮ ਆ, ਇੱਕ ਤਾਂ ਹੈਗਾ ਐਜੂਕੇਸ਼ਨ ਵਾਲਾ ਤੇ ਇੱਕ ਹੈਗਾ ਟਰੈਕਟਰ ਵਾਲਾ ਜੀ। ਇਹ ਤਾਂ ਆਪਣੇ ਜਿਹੜੇ ਕਿ ਆਪਣੇ ਸਾਰੇ ਤੋਂ ਵੱਧ ਹਾਂਜੀ। ਤੇ ਉਸ ਤੋਂ ਇਲਾਵਾ ਛੋਟੇ ਪ੍ਰੋਗਰਾਮ ਆਪਣੇ ਬਹੁਤ ਆਗੇ, ਜਿੱਦਾਂ ਕਿ ਕਵਰ ਕ੍ਰੌਪ ਬੀਜਣਾ। ਕਵਰ ਕ੍ਰੌਪ ਮਤਲਬ ਵੀ ਜਿਵੇਂ ਆਪਾਂ ਇੰਡੀਆ ਵਿੱਚ ਦੀ ਜੰਤਰ ਬੀਜ ਕੇ ਵਾਹ ਦਿੰਦੇ ਆਗੇ, ਉਵੇਂ ਸਿਆਲਣ ਦੇ ਵਿੱਚ ਜਦੋਂ ਖੇਤੀ 'ਚ ਕੁਛ ਨਹੀਂ ਹੁੰਦਾ, ਤੁਹਾਡਾ ਖੇਤ ਖਾਲੀ ਹੁੰਦਾ, ਉਦੋਂ ਵੀ ਜਿੱਦਾਂ ਕਿ ਕਈ ਤਰ੍ਹਾਂ ਦੇ ਸੀਡ ਹੁੰਦੇ ਆ, ਜਿਵੇਂ ਮੂਲੀਆਂ ਹੋ ਗਈਆਂ ਜਾਂ ਹੋਰ ਕਈ ਤਰ੍ਹਾਂ ਦੇ ਪ੍ਰਕਾਰ ਦੇ ਜਿਹੜੇ ਹੈਗੇ ਸਾਡੇ ਇਲਾਕੇ ਸ਼ਟਾਲਾ ਵੀ ਕਹਿ ਦਿੰਦੇ ਆ। ਹਾਂਜੀ, ਸ਼ਟਾਲਾ ਉਹ ਬੀਜ ਕੇ ਤੇ ਤੁਸੀਂ ਜਦੋਂ ਮਾਰਚ ਅਪ੍ਰੈਲ ਆ ਗਈ ਉਹਨੂੰ ਵਿੱਚ ਹੀ ਵਾਹ ਦਿਓ। ਉਹਦੇ ਨਾਲ ਵੀ ਤੁਹਾਡੇ ਸੋਇਲ ਦੀ ਨਾਈਟ੍ਰੋਜਨ ਜਾਂ ਓਵਰਆਲ ਸੋਇਲ ਹੈਲਥ ਇੰਪਰੂਵ ਹੁੰਦੀ ਆ। ਉਹਦੇ ਲਈ ਆਪਾਂ ਥੋੜੀ ਜਿਹੀ ਫਾਈਨੈਂਸ਼ੀਅਲ ਅਸਿਸਟੈਂਸ ਦਿੰਦੇ ਆ ਕਿ ਜਿਹਦੇ ਨਾਲ ਤੁਹਾਡਾ ਤੇਲ ਪਾਣੀ ਦਾ ਸਾਰਾ ਤੇ ਬੀਜ ਦਾ ਖਰਚਾ ਪੂਰਾ ਆ ਜੇ। ਠੀਕ ਆ। ਹਾਂਜੀ। ਤੇ ਅਗਲਾ ਇੱਕ ਜਿਹੜਾ ਪ੍ਰੋਗਰਾਮ ਹੈ ਉਹ ਹੈਗਾ ਵੀ ਕੰਪੋਸਟ ਪਾਉਣੀ। ਕਿ ਆਪਾਂ ਚਾਹੁੰਦੇ ਆ ਵੀ ਜਿਹੜੇ ਫਾਰਮਰ ਆ ਗਏ ਉਹ ਘੱਟ ਤੋਂ ਘੱਟ ਯੂਜ਼ ਕਰਨ ਜਿਹੜੇ ਸਿੰਥੈਟਿਕ ਫਰਟੀਲਾਈਜ਼ਰ ਆ। ਸੋ ਉਹਦਾ ਬਦਲਾਵੀ ਰੂਪ ਦੇ ਵਿੱਚ ਆਪਾਂ ਦੇਖਦੇ ਆ ਵੀ ਜਿਹੜੀ ਪਸ਼ੂਆਂ ਤੋਂ ਬਣੀ ਹੋਈ ਮਨਿਓਰ ਜਾਂ ਕੰਪੋਸਟ ਪਾਉਣੀ ਚਾਹੁੰਦੇ ਆ ਆਪਾਂ, ਉਹਦੇ ਵਾਸਤੇ ਵੀ ਜੇ ਤੁਹਾਡੇ ਖੇਤ ਨੂੰ ਜ਼ਰੂਰਤ ਆ ਗਈ ਤੁਹਾਡੇ ਸੋਇਲ ਰਿਜ਼ਲਟਸ ਦੇਖ ਕੇ, ਤੇ ਆਪਾਂ ਉਹਦੇ ਵਾਸਤੇ ਵੀ ਥੋੜੀ ਜਿਹੀ ਫਾਈਨੈਂਸ਼ੀਅਲ ਅਸਿਸਟੈਂਸ ਪ੍ਰਦਾਨ ਕਰ ਸਕਦੇ ਹਾਂ। ਸੋ ਕੀ ਕੋਈ ਵੀ ਬੰਦਾ ਜਾ ਕੇ ਤੁਹਾਡੇ ਕੋਲ ਸੋਇਲ ਟੈਸਟ ਜਦੋਂ ਮਰਜ਼ੀ ਕਰਵਾ ਸਕਦਾ ਆ? ਕੀ ਇਹ ਫ੍ਰੀ ਆਫ ਕਾਸਟ ਆ, ਜਾਂ ਜੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ ਸਿਰਫ ਉਹਦਾ ਹੀ ਸੋਇਲ ਟੈਸਟ ਕੀਤਾ ਜਾਂਦਾ? ਨਹੀਂ ਜੀ, ਆਪਾਂ ਸੋਇਲ ਇੱਕ NRCS ਦਾ ਹੈਗਾ ਵੈਬਸਾਈਟ ਹੀ ਆ, ਉਹਦੇ ਤੇ ਹੈਗਾ ਵੈਬ ਸੋਇਲ ਸਰਵੇ। ਠੀਕ ਹੈ। ਉਸ ਵੈਬਸਾਈਟ ਤੇ ਤੁਸੀਂ ਨੈਟ ਤੇ ਪਾ ਕੇ ਦੇਖ ਸਕਦੇ ਹੋ NRCS ਵੈਬ ਸੋਇਲ ਸਰਵੇ। ਠੀਕ ਹੈ। ਉੱਥੇ ਜਾ ਕੇ ਤੁਸੀਂ ਆਪਦੀ ਜਿਹੜਾ ਖੇਤ ਆ ਉਹਦੀ ਜਿਹੜੀ ਸੋਇਲ ਦੀ ਹੈਗੀ ਆ ਉਹ ਤੁਸੀਂ ਰਿਪੋਰਟ ਆਪੇ ਕੋਈ ਵੀ ਪੜ੍ਹ ਸਕਦਾ ਹੈ, ਫ੍ਰੀ ਆਫ ਕਾਸਟ ਹੈ ਜੀ ਸਰਵਿਸ। ਤੇ ਉਦੋਂ ਬਾਅਦ ਚੋਂ ਜੇ ਤੁਸੀਂ ਅਪਲਾਈ ਕਰਦੇ ਆ ਜਾਂ ਕੋਈ ਵੀ ਸਾਡੇ ਤੋਂ ਇਹ ਗਿਆਨ ਲੈਣਾ ਚਾਹੁੰਦਾ, ਆਪਾਂ ਕੋਈ ਲੈਬ ਵਗੈਰਾ ਚੋਂ ਟੈਸਟ ਨਹੀਂ ਕਰਾਉਂਦੇ। ਜਿਹੜੇ ਆਪਣੇ ਕੰਮ ਕਰਦੇ ਹੈਗੇ ਜਿਹੜੇ ਸਪੈਸ਼ਲਿਸਟ ਉਹ ਤੁਹਾਡੇ ਖੇਤ 'ਚ ਜਾ ਕੇ ਹੀ ਐਨਾਲਿਸਿਸ ਕਰ ਦਿੰਦੇ ਹੈਗੇ। ਕੀ ਤੁਹਾਡੇ ਵੱਲੋਂ ਐਜੂਕੇਸ਼ਨ ਦੇਣ ਦੇ ਲਈ ਕੋਈ ਸੈਮੀਨਾਰਸ ਵਗੈਰਾ ਇਦਾਂ ਦੇ ਕੰਮ ਵਗੈਰਾ ਵੀ ਕੀਤੇ ਜਾਂਦੇ ਨੇ? ਹਾਂਜੀ, NRCS ਚਾਹੁੰਦਾ ਵੀ ਇਹ ਜਿਹੜੇ ਵੀ ਪ੍ਰੋਗਰਾਮ ਆ ਜਾਂ ਜਿੰਨਾ ਵੀ ਗਿਆਨ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਵੰਡਿਆ ਜਾ ਸਕੇ। ਤੇ ਆਉਣ ਵਾਲਾ ਜਿਹੜਾ NRCS ਦੇ ਨਾਲ ਇੱਕ ਆਪਣੀ ਸੰਸਥਾ ਇੱਥੇ ਪੱਗ ਪੰਜਾਬੀ ਅਮਰੀਕਨ ਗਰੋਥ ਗਰੁੱਪ, ਉਹਦੇ ਨਾਲ ਰਲ ਮਿਲ ਕੇ ਆਪਾਂ ਫੀਲਡ ਡੇ ਲਿਆ ਰਹੇ ਹਾਂ ਜੀ ਅਗਲੇ ਮਹੀਨੇ ਦੀ 9 ਤਰੀਕ ਨੂੰ ਜੀ। ਤੇ ਉੱਥੇ ਆਪਾਂ ਕਾਫੀ ਵਿਸ਼ਿਆਂ ਤੇ ਚਰਚਾ ਕਰਨੀ ਹੈਗੀ ਵੀ ਸਾਰੇ ਤੋਂ ਪਹਿਲਾਂ ਵੀ ਜਿਹੜੇ ਨਵੇਂ ਕਾਨੂੰਨ ਖੇਤੀਬਾੜੀ 'ਚ ਆ ਰਹੇ ਆ ਉਹ ਕੀ ਆ, ਪਾਣੀ ਕਿੰਨਾ ਲਾਉਣਾ, ਕਿੰਨਾ ਬਚਾਉਣਾ, ਇਹ ਜਿਹੜੇ ਸਪੈਸ਼ਲਟੀਜ਼ ਹੈਗੇ ਯੰਤਰ ਸੋਇਲ ਮੋਇਸਚਰ ਵਾਲੇ ਉਹਨਾਂ ਨੂੰ ਕਿੱਦਾਂ ਵਰਤਣਾ, ਤੁਹਾਡੇ ਜਿਹੜੇ ਤੁਹਾਡੀ ਸੋਇਲ ਦੇ ਮੁਤਾਬਿਕ ਤੁਸੀਂ ਕਿਸ ਤਰ੍ਹਾਂ ਪ੍ਰਕਾਰ ਦੇ ਜਿਹੜੇ ਰੂਟ ਸਟਾਕ ਬਦਾਮਾਂ ਦਾ ਉਹ ਲਾਉਣਾ। ਸੋ ਇਦਾਂ ਦੀ ਜਿਹੜੀ ਟੈਕਨੀਕਲ ਨੌਲੇਜ ਆ ਪ੍ਰਦਾਨ ਕਰਨ ਲਈ NRCS ਕੋਈ ਵੀ ਸੰਸਥਾ ਨਾਲ ਮਿਲ ਕੇ ਇਹ ਉਪਰਾਲਾ ਕਰਦਾ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਦਿੱਤੀ ਜਾਵੇ। ਸੋ ਜਿਹੜਾ ਵਰਕਸ਼ਾਪ ਦੀ ਤੁਸੀਂ ਕਰ ਰਹੇ ਸੀ ਫੀਲਡ ਡੇ, ਕਿਸ ਦਿਨ ਹੈਗਾ ਜੇ ਤੁਹਾਡੇ ਕੋਲ ਹੈ ਇਨਫੋਰਮੇਸ਼ਨ? ਹਾਂਜੀ, ਇਹ ਹੈਗਾ ਜੀ ਅਗਲੇ ਮਹੀਨੇ ਦੀ 9 ਤਰੀਕ ਨੂੰ ਹੈਗਾ, ਦਿਨ ਹੈਗਾ ਵੀਰਵਾਰ ਜੀ। ਤੇ ਇਹ ਸੈਂਗਰ ਦੇ ਵਿੱਚ ਹੋ ਰਿਹਾ ਜੀ। ਤੁਸੀਂ ਮੇਰੇ ਡਾਇਰੈਕਟ ਫੋਨ ਨੰਬਰ ਤੇ ਕਾਲ ਕਰਕੇ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਜਿਹੜਾ ਕੀ ਆ
5594908016 559 490 8016। ਜੀ। ਸੋ ਲਾਸਟ ਟਾਈਮ ਜਸਵੀਰ ਸਿੱਧੂ ਜੀ ਆਏ ਸੀ, ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜੀ ਜਾਣਕਾਰੀ ਆਪਾਂ ਨੂੰ ਦਿੱਤੀ ਸੀ ਵੀ ਇਹ ਜਿਹੜਾ ਵਰਕਸ਼ਾਪ 9 ਜੂਨ ਨੂੰ ਮੈਕਾਲ 1677 ਮੈਕਾਲ ਐਵੀਨਿਊ ਜਿਹੜਾ ਆ ਉੱਥੇ ਹੋਣਾ ਹੈ ਸਵੇਰੇ 8 ਤੋਂ 12 ਵਜੇ ਦੇ ਵਿੱਚ ਆ। ਸੋ ਦਯਾਦੀਪਕ ਜੀ, ਆਪਾਂ ਜਦੋਂ ਖੇਤੀਬਾੜੀ ਦੇ ਨਾਲ ਜਿੱਥੋਂ ਪੰਜਾਬ ਤੋਂ ਆਏ ਆ, ਜੁੜੇ ਆ, ਸਾਰੇ ਜਾਣੇ ਦੇਖਦੇ ਆ, ਕਰਦੇ ਆ, ਚੰਗਾ ਲੱਗਦਾ ਆ। ਕੀ ਅਮਰੀਕਾ ਦੇ ਵਿੱਚ ਜਾਂ ਕੈਲੀਫੋਰਨੀਆ 'ਚ ਜੇ ਆਪਾਂ ਇੱਥੇ ਦੀ ਗੱਲ ਕਰੀਏ, ਜੇ ਕੋਈ ਇਸ ਕਿੱਤੇ ਵੱਲ ਆਉਣਾ ਚਾਹੁੰਦਾ ਆ, ਖੇਤੀਬਾੜੀ ਵੱਲ ਆਉਣਾ ਚਾਹੁੰਦਾ ਆ, ਉਹਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਕੀ ਚੀਜ਼ਾਂ ਅਵੇਲੇਬਲ ਆ, ਕੀ ਕਰਨਾ ਚਾਹੀਦਾ ਆ, ਕਿਹੜੇ ਉਹ ਸਟੈਪਸ ਆ ਉਸਨੂੰ ਉਸ ਦਾ ਧਿਆਨ ਰੱਖੇ ਬਿਫੋਰ ਉਹ ਕਮਿਟ ਕਰੇ ਵੀ ਮੈਂ ਇੱਕ ਕਿਸਾਨ ਬਣਨਾ ਚਾਹੁੰਦਾ। ਕਿਉਂਕਿ ਹੁਣ ਕੱਲਾ ਮਿੱਟੀ ਦੇ ਨਾਲ ਮਿੱਟੀ ਹੋਣ ਦੇ ਨਾਲ ਨਹੀਂ, ਹੋਰ ਬਹੁਤ ਸਾਰੀਆਂ ਜਿਹੜੇ ਟੈਕਨੀਕਲ ਨੌਲੇਜ ਦਾ ਵੀ ਜਿਹੜਾ ਜ਼ਮਾਨਾ ਹੈ। ਹਾਂਜੀ, ਜਿਹੜਾ ਮੈਂ ਦੇਖਦਾ ਵੀ ਜਿਹੜਾ ਖੇਤੀ ਯੁੱਗ ਹੈ ਇੱਥੇ ਉਹ ਇੰਨਾ ਕੁ ਜ਼ਿਆਦਾ ਐਡਵਾਂਸ ਹੋ ਗਿਆ ਕਿ ਜੇ ਤੁਸੀਂ ਇਹਦੇ 'ਚ ਕਾਮਯਾਬੀ ਚਾਹੁੰਦੇ ਹੋ, ਤੁਹਾਨੂੰ ਸਮੇਂ ਦੇ ਨਾਲ ਹੀ ਚੱਲਣਾ ਪੈਣਾ। ਤੁਸੀਂ ਇਹ ਨਹੀਂ ਵੀ ਟੱਕਰਾਂ ਮਾਰ ਕੇ ਕਾਮਯਾਬ ਹੋ ਜਾਓਗੇ, ਕਿਉਂਕਿ ਠੀਕ ਆ ਵੀ ਹੋਰ ਜਿੱਦਾਂ ਪੰਜਾਬ 'ਚ ਹੋ ਗਿਆ, ਉੱਥੇ ਕੁਛ ਕੁ ਚਾਂਸ ਹੈਗੇ ਆ, ਇੱਥੇ ਬਿਲਕੁਲ ਨਹੀਂ, ਕਿਉਂਕਿ ਤੁਹਾਡੀ ਮੌਰਗੇਜ ਵੀ ਖੜੀ ਹੈ, ਤੁਸੀਂ ਇੱਕ ਗਲਤੀ ਕਰਤੀ ਤੇ ਸਾਰਾ ਕੁਝ ਤੁਹਾਡਾ ਪਿੱਛੇ ਪੈ ਜਾਣਾ ਜੀ ਉਹਦਾ। ਸੋ ਜੇ ਤੁਸੀਂ ਆਪਦੇ ਆਪ ਨੂੰ ਇੱਥੇ ਸਫਲ ਕਿਸਾਨ ਬਣਨਾ ਚਾਹੁੰਦੇ ਹੋ ਤੇ ਮੇਰਾ ਸੁਨੇਹਾ ਇਹੀ ਆ ਵੀ ਆਪਦਾ ਹੋਮਵਰਕ ਜ਼ਰੂਰ ਕਰੋ, ਵੀ ਕਿਸੇ ਦੇ ਪਿੱਛੇ ਲੱਗ ਕੇ ਪੰਗਾ ਨਾ ਲੈ ਲਿਓ ਵੀ ਇਦਾਂ ਵੀ ਉਹਨੇ ਕਿਹਾ ਸੀ ਆ ਕਰ ਲਓ। ਆਪਦਾ ਰਿਸੋਰਸਿਸ ਬਹੁਤ ਜ਼ਿਆਦਾ ਅਵੇਲੇਬਲ ਆ, ਜਿੱਦਾਂ ਕਿ ਸਾਡੇ ਮਹਿਕਮੇ ਵੱਲੋਂ ਖਾਸ ਕਰਕੇ ਪਾਣੀ ਤੇ ਹੋਰ ਆਪਣੀ ਯੂਸੀ ਦੀ ਐਕਸਟੈਂਸ਼ਨ ਆ ਗਈ, ਏਅਰ ਬੋਰਡ ਹੋ ਗਿਆ, ਤੇ ਹੋਰ ਬਹੁਤ ਮਹਿਕਮੇ ਆ ਗਏ ਕਾਉਂਟੀ ਦੇ ਵੱਲੋਂ ਵੀ। ਤੁਸੀਂ ਸਿੱਧਾ ਉਹਨਾਂ ਡਾਕਟਰਾਂ ਜਾਂ ਸਪੈਸ਼ਲਿਸਟਾਂ ਨਾਲ ਗੱਲ ਕਰੋ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ। ਵੀ ਜਿੱਦਾਂ ਕਿ ਤੁਹਾਨੂੰ ਮੰਨ ਲਓ ਇੱਕ ਉਦਾਹਰਨ ਤੌਰ ਤੇ ਵੀ ਤੁਸੀਂ ਬਦਾਮ ਲਾਉਣ ਲੱਗੇ ਆ ਤੇ ਤੁਹਾਨੂੰ ਕਹਦੇ ਵੀ ਮੇਰੇ ਗਵਾਂਢੀ ਨੇ ਆਹ ਲਾਏ ਸੀ ਤੇ ਮੈਂ ਆਹੀ ਰੂਟ ਸਟਾਕ ਇੱਥੇ ਲਾ ਲਿਆ। ਹੋ ਸਕਦਾ ਵੀ ਉਹ ਰੂਟ ਸਟਾਕ ਜਿਹੜਾ ਹੈਗਾ, ਜਿਹੜੀ ਉਹਦੀ ਜੜ੍ਹਾਂ ਦੀ ਨਸਲ ਆ, ਉਹ ਤੁਹਾਡੀ ਮਿੱਟੀ ਦੇ ਨਾਲ ਨਾ ਮੈਚ ਕਰਦੀ ਹੋਵੇ। ਤੁਸੀਂ ਐਡੀ ਕੁ ਗਲਤੀ ਕਰ ਲੈਣੀ ਹੈ ਵੀ ਜਿਹੜੀ ਤੁਸੀਂ 25 ਸਾਲ ਮੁੜ ਕੇ ਠੀਕ ਨਹੀਂ ਕਰ ਸਕਦੇ ਜੀ। ਸੋ ਇਸ ਪਛਤਾਵੇ ਦੀ ਜਗ੍ਹਾ ਤੇ ਆਪਦਾ ਪੂਰਾ ਇਹਦੇ ਸਟੱਡੀ ਕਰੋ। ਤੇ ਬਹੁਤ ਹੀ ਜਿਵੇਂ ਆਪਾਂ ਪਹਿਲਾਂ ਕਹਿ ਦਿੰਦੇ ਸੀ ਵੀ ਅਨਪੜ੍ਹਾਂ ਦਾ ਕਿੱਤਾ ਇਹ, ਪਰ ਇਹ ਜਿਹੜਾ ਕਿੱਤਾ ਇਸ ਵਕਤ ਅਨਪੜ੍ਹ ਬਹੁਤ ਪੜ੍ਹਿਆ ਲਿਖਿਆ ਦਾ ਕਿੱਤਾ ਰਹਿ ਗਿਆ ਜੀ। ਤੁਹਾਨੂੰ ਖੇਤੀ ਦੇ ਨਾਲ ਨਾਲ ਤੁਹਾਨੂੰ ਡਾਕਟਰ ਵੀ ਬਣਨਾ ਪੈਂਦਾ, ਤੁਹਾਨੂੰ ਸੋਇਲ ਐਕਸਪਰਟ ਬਣਨਾ ਪੈਂਦਾ, ਤੁਹਾਨੂੰ ਕੰਜ਼ਰਵੇਸ਼ਨਿਸਟ ਬਣਨਾ ਪੈਂਦਾ, ਤੁਹਾਨੂੰ ਕੱਲਾ ਸਾਰਾ ਕੁਝ ਬਣਨਾ ਪੈਂਦਾ, ਦੇਖਣਾ ਪੈਂਦਾ ਵੀ। ਕਿਉਂਕਿ ਜਿਹੜੀ ਇਸ ਵਕਤ ਜੋ ਸਥਿਤੀ ਆ, ਡੀਜ਼ਲ ਨਾਲ ਜਿਹੜੀ ਨਾਈਟ੍ਰੋਜਨ ਦੀ ਕਾਸਟ ਇੰਨੀ ਵੱਧ ਗਈ ਕਿ ਜੇ ਤੁਸੀਂ ਟਨ ਵੱਧ ਪਾ ਲਈ, ਤੁਸੀਂ $1000 ਉੱਤੇ ਹੋ ਗਏ ਤੇ ਤੁਹਾਡਾ ਬਜਟ ਸਾਰਾ ਅਪਸੈਟ ਹੋ ਜਾਂਦਾ ਹੈਗਾ। ਸੋ ਸਾਰੇ ਪੱਖ ਵੇਖ ਕੇ ਤੁਹਾਨੂੰ ਇਹਦੇ 'ਚ ਡਿਸੀਜਨ ਲੈਣੇ ਪੈਣੇ ਆ ਜੀ। ਜੀ, ਬੀਤੇ ਦਿਨਾਂ 'ਚ ਆਈ ਥਿੰਕ ਜਿਹੜੇ ਐਗਰੀਕਲਚਰ ਸੈਕਟਰੀ ਆ ਟੌਮ ਵਿਲਸੈਕ, ਉਹਨਾਂ ਨੇ ਕੋਈ ਜਿਹੜੇ ਵਾਟਰਸ਼ੈਡ ਇਨਫਰਾਸਟਰਕਚਰ ਦੀ ਜਿਹੜੀ ਉਹ ਗੱਲ ਕੀਤੀ ਸੀ ਵੀ ਕਹਿੰਦੇ ਵੀ ਅਸੀਂ $420 ਮਿਲੀਅਨ ਜਿਹੜੇ ਅਨਾਊਂਸ ਕੀਤੇ ਉਹਨਾਂ ਨੇ ਇਸ ਇਨਫਰਾਸਟਰਕਚਰ ਦੇ ਲਈ, ਠੀਕ ਹੈ ਜੀ, ਵੀ ਰੂਰਲ ਤੇ ਹਿਸਟੋਰੀਕਲ ਅੰਡਰਸਰਵਡ ਕਮਿਊਨਿਟੀਜ਼ ਦੇ ਲਈ। ਕਿਹੜਾ ਹੈਗਾ ਜੀ ਇਹ ਵਾਟਰਸ਼ੈਡ ਇਨਫਰਾਸਟਰਕਚਰ? ਇਹ ਚੀਜ਼ ਕੀ ਚੀਜ਼ ਹੈਗੀ ਆ? ਇਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਤਾਂ ਹੈ ਨਹੀਂ ਜੀ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਜਿਹੜਾ ਇਹਦੇ 'ਚ ਜਿਹੜੇ ਆਪਣੇ ਹਿਸਟੋਰੀਕਲ ਕਮਿਊਨਿਟੀਜ਼ ਆ ਜਾਂਦੀਆਂ, ਇਹਦੇ 'ਚ ਜਦੋਂ ਤੁਸੀਂ ਸਾਡੇ ਮਹਿਕਮੇ 'ਚ ਐਪਲੀਕੇਸ਼ਨ ਭਰਦੇ ਉਹਦੇ 'ਚ ਇੱਕ ਆਪਸ਼ਨ ਆਉਂਦੀ ਹੈ ਜੀ। ਉਹਦੇ 'ਚ ਹੈਗੀਆਂ ਕਿ ਤੁਸੀਂ ਵੈਟਰਨ ਹੋਗੇ, ਜਾਂ ਤੁਸੀਂ ਨਵੇਂ ਫਾਰਮਰ ਆ, ਜਾਂ ਹਿਸਟੋਰੀਕਲ ਅੰਡਰਸਰਵਡ ਆਂਗੇ। ਇਹ ਜਿਹੜੇ ਹਿਸਟੋਰੀਕਲ ਅੰਡਰਸਰਵਡ ਉਹ ਕਮਿਊਨਿਟੀਆਂ ਆ ਜਾਂਦੀਆਂ ਜੀ, ਜਿੱਦਾਂ ਜਿਨ੍ਹਾਂ ਨੇ ਵੀ ਪੁਰਾਣੇ ਜਦੋਂ ਪੁਰਾਤਨ ਅਮਰੀਕਾ ਦੇ ਵਿੱਚ ਤੁਹਾਡੇ ਨਾਲ ਧੱਕਾ ਹੋਇਆ ਹੋਵੇ ਕਿਸੇ ਵੀ ਪ੍ਰਕਾਰ, ਸਲੇਵਰੀ ਟਾਈਮ ਜਿੰਨਾ ਕੰਮ ਕਰਾਇਆ ਸੀ, ਹਾਂਜੀ ਸਲੇਵਰੀ ਹੋ ਗਈ, ਜਾਂ ਹੋਰ ਵੀ ਕਿਸੇ ਵੀ ਪ੍ਰਕਾਰ ਦੇ ਤੁਹਾਡੇ ਨਾਲ ਜਾਤੀ ਤਰੀਕੇ ਨਾਲ ਧੱਕਾ ਹੋਵੇ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਥੋੜਾ ਜਿਹਾ ਉਹਨਾਂ ਦਾ ਇੱਕ ਉਪਰਾਲਾ ਵੀ ਇਹਨਾਂ ਨੂੰ ਕੰਪਨਸੇਟ ਕੀਤਾ ਜਾਵੇ। ਸੋ ਮੰਨ ਲਓ ਜਿੱਥੇ ਆਪਣੇ ਕਿ ਪ੍ਰੋਗਰਾਮ ਦੇ $700 ਏਕੜ ਦੇ ਮਿਲਦੇ ਆਗੇ ਡ੍ਰਿਪ ਸਿਸਟਮ ਲਾਉਣ ਨੂੰ ਕਿਸੇ ਆਮ ਬੰਦੇ ਨੂੰ, ਜੇ ਤੁਸੀਂ ਉਹਨਾਂ ਨੂੰ ਕਹਿੰਦੇ ਆ ਵੀ ਹਾਂ ਵੀ ਮੈਂ ਹਿਸਟੋਰੀਕਲੀ ਅੰਡਰਸਰਵਡ ਆ, ਮੇਰੇ ਨਾਲ ਇਸ ਮੁਲਕ ਨੇ ਪਹਿਲਾਂ ਧੱਕਾ ਕੀਤਾ, ਤਾਂ ਤੁਹਾਨੂੰ ਤਕਰੀਬਨ $400 ਪ੍ਰਤੀ ਏਕੜ ਦੀ ਰਾਸ਼ੀ ਜੋ ਜ਼ਿਆਦਾ ਦਿੰਦੇ ਆ, 1.5-2 ਗੁਣਾ ਤਕਰੀਬਨ। ਹਾਂਜੀ, ਤਕਰੀਬਨ ਸਾਰੇ ਕਾਸੇ 'ਚ ਸੋ ਹਰ ਇੱਕ ਪ੍ਰੋਗਰਾਮ। ਸੋ ਆਪਣੀ ਕਮਿਊਨਿਟੀ ਤਾਂ ਨਹੀਂ ਉਹਦੇ ਅੰਡਰ ਆਉਂਦੀ? ਹਾਂਜੀ, ਨਹੀਂ ਆਪਣੀ ਇਹਦੇ 'ਚ ਕੋਈ ਇਹਨਾਂ ਦਾ ਮਾਪਦੰਡ ਨਹੀਂ ਵੀ ਆਹੀ ਆ। ਇਹ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਧੱਕਾ ਹੋਇਆ, ਹਾਂਜੀ 9/11 ਜਾਂ ਕੋਈ ਵੀ ਤੁਸੀਂ ਲਾ ਲਓ, ਜੋ ਤੁਸੀਂ ਮਹਿਸੂਸ ਕਰਦੇ ਆ ਵੀ ਤੁਹਾਡੇ ਨਾਲ ਇੱਥੇ
ਜਾਤੀ ਤੌਰ ਤੇ ਧੱਕਾ ਹੋਇਆ ਤਾਂ ਤੁਸੀਂ ਆਪਦੇ ਆਪ ਨੂੰ ਉਸ ਤੇ ਕੁਆਲੀਫਾਈ ਕਰ ਸਕਦੇ ਹੋ। ਕੁਆਲੀਫਾਈ ਜਿਹੜਾ ਇਸ ਤੇ ਹੋਗਾ। ਕੋਈ ਕਿੰਤੂ ਪਰੰਤੂ ਤੁਹਾਡੇ ਤੇ ਨਹੀਂ ਕਰ ਸਕਦਾ ਜੀ ਵੀ ਤੁਸੀਂ ਹਾਂ ਜਾਂ ਨਹੀਂ ਹੈਗੇ। ਠੀਕ ਹੈ। ਸੋ ਜਿੱਦਾਂ ਹੁਣ ਤੁਸੀਂ ਇਹਦੇ ਵਿੱਚ ਜ਼ਿਕਰ ਕੀਤਾ ਵੀ ਡ੍ਰਿਪ ਇਰੀਗੇਸ਼ਨ, ਸੋ ਤੁਸੀਂ ਉਹ ਨੰਬਰਸ ਰਾਈਟ ਨਾਓ ਦੱਸ ਸਕਦੇ ਆ ਸਾਰਿਆਂ ਨੂੰ ਵੀ ਕਿਹਨੂੰ ਕਿੰਨੀ ਜਿਹੜੀ ਹੈ ਇਸ ਦੇ ਵਿੱਚ ਸਹਾਇਤਾ ਬੈਨੀਫਿਟ ਜਿਹੜੇ ਉਹ ਮਿਲ ਸਕਦੇ ਆ, ਜਾਂ ਤੁਹਾਡੇ ਨਾਲ ਕੰਟੈਕਟ ਕਰ ਲੈਣ ਇਸ ਹਾਂਜੀ, ਚੀਜ਼ ਨੂੰ? ਮੈਂ ਤੁਸੀਂ ਜੇ ਐਗਜ਼ੈਕਟ ਫਿਗਰ ਚਾਹੀਦੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਪਰ ਤਕਰੀਬਨ ਮੈਨੂੰ ਨੰਬਰ ਯਾਦ ਹੈ ਕਿ ਜੀ ਜੇ ਤੱਕ ਤੁਸੀਂ ਆਪਦੇ ਆਪ ਨੂੰ ਹਿਸਟੋਰੀਕਲ ਅੰਡਰਸਰਵ ਨਹੀਂ ਸਮਝਦੇ ਤਾਂ $700 ਏਕੜ ਦਾ ਦਿੰਦੇ ਆ। ਡ੍ਰਿਪ ਦਾ ਹਾਂਜੀ, ਜੀ, ਪ੍ਰਤੀ ਏਕੜ ਤੇ ਠੀਕ ਆ। ਇਹ 10 ਕਿੱਲਿਆਂ ਤੋਂ ਜ਼ਿਆਦਾ ਜੀ। ਜੇ 10 ਕਿੱਲਿਆਂ ਤੋਂ ਘੱਟ ਆ ਫਿਰ ਥੋੜਾ ਜਿਹਾ ਜ਼ਿਆਦਾ ਦਿੰਦੇ ਆ ਕਿਉਂਕਿ ਉੱਤੇ ਖਰਚਾ ਜ਼ਿਆਦਾ ਆ ਜ਼ਿਆਦਾ ਜਾਂਦਾ। ਆਉਂਦਾ। ਤੇ ਜੇ ਤੁਸੀਂ ਆਪਦੇ ਆਪ ਨੂੰ ਮੰਨਦੇ ਆ ਹਿਸਟੋਰੀਕਲੀ ਅੰਡਰਸਰਵਡ ਤਾਂ ਫਿਰ ਆਪਾਂ ਦਿੰਦੇ ਆ ਜੀ ਤਕਰੀਬਨ $1070। ਠੀਕ ਤੇ ਹੈ, ਇਦਾਂ ਤਕਰੀਬਨ ਹੀ 1100। ਟਰੈਕਟਰਾਂ ਦਾ ਪ੍ਰਤੀ ਹਾਰਸ ਪਾਵਰ ਜੇ ਤਾਂ ਤੁਸੀਂ ਨਹੀਂ ਮੰਨਦੇ ਤਾਂ $300 ਆ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਹਿਸਟੋਰੀਕਲੀ ਅੰਡਰਸਰਵਡ ਆ ਤਾਂ ਤੁਹਾਨੂੰ $450 ਪ੍ਰਤੀ ਹਾਰਸ ਪਾਵਰ ਆਪਾਂ ਨਵੇਂ ਟਰੈਕਟਰ ਦਾ ਦਿੰਦੇ ਆ। ਜੀ। ਸੋ ਬਿਲਕੁਲ ਸੋਚਿਓ, ਜਿਹੜੇ ਵੀ ਕੋਈ ਫਾਰਮਿੰਗ ਦੇ ਵਿੱਚ ਜੇ ਕਿਸੇ ਨੇ ਜਾਣਾ ਹੈ, ਚਲੋ ਸਲਾਹ ਵੀ ਦਿੰਦੇ, ਪੱਗ ਦੇ ਥਰੂ ਵੀ ਇਨਫੋਰਮੇਸ਼ਨ ਦਿੰਦੇ ਆ। ਹੁਣ ਅਗਲੀ 9 ਜੂਨ ਨੂੰ ਇਹਨਾਂ ਨੇ ਸਪੈਸ਼ਲ ਸੈਮੀਨਾਰ ਵਰਕਸ਼ਾਪ ਜਿਹੜੀ ਉਹ ਲਾਉਣੀ ਆ। ਸੋ ਉਸ ਵਰਕਸ਼ਾਪ ਦੇ ਵਿੱਚ ਮੁੱਖ ਉਦੇਸ਼ ਕੀ, ਜਿਹੜੇ ਰਾਈਟ ਨਾਓ ਓਬਵੀਅਸਲੀ ਜਿਹੜੇ ਮੌਜੂਦਾ ਤੌਰ ਤੇ ਫਾਰਮਰ ਆ ਉਹ ਵੀ ਨੌਲੇਜ ਸ਼ੇਅਰ ਕਰਨਗੇ, ਤੇ ਜੇ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਫਾਰਮਿੰਗ ਦੇ ਵਿੱਚ ਉਹਦੇ ਲਈ ਵੀ ਇਨਫੋਰਮੇਸ਼ਨ ਉੱਥੇ ਹੋਊਗੀ। ਹਾਂਜੀ, ਜਿਹੜਾ ਉੱਥੇ ਸੈਮੀਨਾਰ ਹੋਣੇ ਆਗੇ ਉਹਦੇ ਵਿੱਚ NRCS ਵੀ ਆਪਦਾ, ਜਿੱਦਾਂ ਕਿ ਮੈਂ ਦੱਸ ਰਿਹਾ ਸੀ, ਆਪਦੇ ਪ੍ਰੋਗਰਾਮਾਂ ਦਾ ਵੇਰਵਾ ਦੇਵਾਂਗੇ। ਠੀਕ ਹੈ। ਤੇ ਉੱਥੇ ਕਾਉਂਟੀ ਐਗ ਕਮਿਸ਼ਨਰ ਤੋਂ ਬੰਦੇ ਆਉਣਗੇ, ਉਹ ਜਿਹੜੇ ਪੈਸਟੀਸਾਈਡ ਰਿਲੇਟਡ ਜਿਹੜੇ ਰੈਗੂਲੇਸ਼ਨਸ ਆ ਉਹ ਦੱਸਣਗੇ। ਤੇ ਇੱਕ ਆਪਣੇ ਸਪੈਸ਼ਲਿਸਟ ਆਉਣਗੇ ਜਿਹੜੇ ਕਿ ਰੂਟ ਸਟਾਕਸ ਬਾਰੇ ਦੱਸਣਗੇ ਵੀ ਬਦਾਮਾਂ ਦੇ ਕਿਹੜੇ ਰੇਤਾ ਤੇ ਕਿਹੜੇ ਮਾਹੌਲ ਦੇ ਵਿੱਚ ਆਪਾਂ ਕਿੱਦਾਂ ਦੀ ਵੈਰਾਈਟੀ ਲਾਉਣੀ ਆ। ਸੋ ਜੇ ਕੋਈ ਨਵਾਂ ਸਰੋਤਾ ਜੁੜਨਾ ਚਾਹੁੰਦਾ, ਕੋਈ ਫਾਰਮਿੰਗ 'ਚ ਆਉਣਾ ਚਾਹੁੰਦਾ ਜਾਂ ਕੋਈ ਲਾਉਣਾ ਚਾਹੁੰਦਾ, ਸੋ ਉਹਦੇ ਲਈ ਉਹ ਬਹੁਤ ਹੀ ਹੈਲਪਫੁਲ ਇਨਫੋਰਮੇਸ਼ਨ ਹੋਊਗੀ। ਜੀ। ਤੇ ਉਸ ਤੋਂ ਇਲਾਵਾ ਉੱਥੇ ਹੋਰ ਤਕਰੀਬਨ ਬਹੁਤ ਸਾਰੀਆਂ ਕੰਪਨੀਆਂ ਨੇ ਆਉਣਾ ਵੀ ਜਿਨ੍ਹਾਂ ਨੇ ਆਪਦਾ ਗਿਆਨ ਉੱਥੇ ਸ਼ੇਅਰ ਕਰਨਾ ਜੀ। ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਦਇਆਦੀਪਕ ਸਿੰਘ ਹੁਣਾਂ ਦੇ ਨਾਲ ਕੰਟੈਕਟ ਕਰ ਸਕਦੇ ਆ। NRCS ਦੇ ਵਿੱਚ ਬਤੌਰ ਇੰਜੀਨੀਅਰ ਇਹ ਕੰਮ ਕਰਦੇ ਆ। ਇਹਨਾਂ ਦਾ ਫੋਨ ਨੰਬਰ 5594908016, 559 490 8016 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਇਹ ਸਾਰੀਆਂ ਜਿਹੜੀਆਂ ਸਰਵਿਸਿਜ਼, ਸਾਰੇ ਜਿਹੜੇ ਪ੍ਰੋਗਰਾਮਸ ਆ, ਇਹ ਸਿਰਫ ਜਿਹੜੇ ਐਗਰੀਕਲਚਰ ਜ਼ੋਨ ਵਾਲੇ ਆ, ਇਹ ਉਹਨਾਂ ਦੇ ਲਈ ਆ। ਕਈਆਂ ਦੇ ਕੋਲ ਘਰ ਵੱਡੇ ਆ, ਥਾਂ ਖਾਲੀ, ਉਹ ਬੰਦਾ ਸੋਚਦਾ ਵੀ ਚੱਲ ਮੈਂ ਛੋਟਾ ਮੋਟਾ ਬਾਗ ਲਾ ਸਕਦਾ, ਕਿ ਉਹਨਾਂ ਲਈ ਵੀ ਕੋਈ ਇਦਾਂ ਦੇ ਪ੍ਰੋਗਰਾਮ ਅਵੇਲੇਬਲ ਹੁੰਦੇ ਆ? ਹਾਂਜੀ, ਇਹਨਾਂ ਦੇ ਲਈ ਆਪਾਂ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਤਾਂ ਨਹੀਂ ਪ੍ਰਦਾਨ ਕਰ ਸਕਦੇ, ਪਰ ਜੇ ਤੁਸੀਂ ਚਾਹੁੰਦੇ ਆ ਪਰ ਆਪਾਂ ਤੁਹਾਨੂੰ ਥੋੜਾ ਜਿਹਾ ਐਜ਼ ਅ ਟੈਕਨੀਕਲ ਗਾਈਡ ਜ਼ਰੂਰ ਕਰ ਸਕਦੇ ਆ ਵੀ ਇਦਾਂ ਕਰ ਸਕਦੇ ਹੋ। ਠੀਕ ਹੈ। ਸੋ ਵੀ ਉਸ ਪੱਖ ਤੋਂ ਹੀ ਚਲੋ ਜਿਹੜੀ ਉਹ ਮਦਦ ਜਿਹੜੀ ਹੋ ਸਕਦੀ ਵੀ ਆਹ ਚੀਜ਼ ਲਾ ਲਓ, ਆਹ ਚੀਜ਼ ਕਰ ਸਕਦੇ ਆ ਤੁਸੀਂ, ਤੁਹਾਨੂੰ ਇਹਦਾ ਜਿਹੜਾ ਉਹ ਫਾਇਦਾ ਹੋ ਸਕਦਾ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਜੇ ਤੁਹਾਡੇ ਕੋਈ ਸਵਾਲ ਹੈਗੇ ਆ NRCS ਨੂੰ ਲੈ ਕੇ ਤਾਂ ਤੁਸੀਂ ਦਇਆਦੀਪਕ ਸਿੰਘ ਹੁਣਾਂ ਦੇ ਨਾਲ ਕੰਟੈਕਟ ਜਿਹੜਾ ਉਹ ਤੁਸੀਂ ਕਰੋ। ਬਾਕੀ ਜਿਹੜੀ ਇਹਨਾਂ ਨੇ ਪੱਗ ਸੰਸਥਾ ਦੀ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਜੇ ਉਹਦੇ ਨਾਲ ਕਿਸੇ ਨੇ ਜੁੜਨਾ ਹੈਗਾ ਆ, ਉਹਦੀ ਵੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰ ਦਿਓ। ਹਾਂਜੀ, ਪੱਗ ਨੂੰ ਹੋਂਦ ਦੇ ਵਿੱਚ ਲਿਆਉਣ ਦਾ ਸਾਡਾ ਇਹੀ ਮਕਸਦ ਸੀ ਵੀ ਕੋਈ ਫਾਰਮਰ ਜਿਹੜਾ ਕਿ ਇਹ ਜਿਹੜੀ ਜੋ ਨੌਲੇਜ ਆ ਉਹ ਤੋਂ ਵਾਂਝਾ ਨਾ ਰਹਿ ਜੇ। ਜਿਹੜਾ ਖੇਤੀ 'ਚ ਧੰਦਾ ਜੀ, ਇਹਦੇ 'ਚ ਬਹੁਤ ਜ਼ਿਆਦਾ ਓਹਲਾ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਜੇ ਤੁਸੀਂ ਦਵਾਈ ਖਰੀਦਦੇ ਹੋ, ਇੱਕ ਬੰਦਾ ਤੁਹਾਨੂੰ 100 ਦੀ ਵੇਚਦਾ, ਦੂਜਾ 300 ਦੀ ਵੀ ਵੇਚ ਜਾਂਦਾ। ਸੋ ਇਹ ਜਿਹੜੀ ਸਾਰੇ ਕਾਸ ਦੀ ਟਰਾਂਸਪੇਰੈਂਸੀ ਲਿਆਉਣ ਲਈ ਆਪਣਾ ਪੱਗ ਦਾ ਇੱਕ ਵਸੀਕਾ ਹੋਣ ਚਾਹੁੰਦਾ ਵੀ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ, ਮਾਰਕੀਟ ਕਿੱਧਰ ਨੂੰ ਜਾ ਰਹੀ ਆ, ਕਿਹੜੀਆਂ ਦਵਾਈਆਂ ਮਹਿੰਗੀਆਂ, ਕਿਹੜੀਆਂ ਕਾਮਯਾਬ ਆ, ਹੋਰ ਆਪਾਂ ਕੀ ਕਰ ਸਕਦੇ ਆ ਕਿ ਜਿਹਦੇ ਨਾਲ ਆਪਣਾ ਪੰਜਾਬੀ ਭਾਈਚਾਰਾ ਖੇਤੀ 'ਚ ਹੋਰ ਕਾਮਯਾਬ ਹੋਵੇ। ਸੋ ਇਸ ਲਈ ਆਪਣਾ ਪੱਗ ਨੂੰ ਹੋਂਦ 'ਚ ਲਿਆਂਦਾ ਗਿਆ। ਜੀ। ਤੋ ਮੈਂ ਚਾਹੁੰਦਾ ਸਾਰੇ ਸਰੋਤੇ ਜੋ ਵੀ ਸੁਣ ਰਹੇ ਵੀ ਜੇ ਤੁਸੀਂ ਖੇਤੀਬਾੜੀ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਸਾਡੀ ਮੈਂਬਰਸ਼ਿਪ ਜ਼ਰੂਰ ਜੁਆਇਨ ਕਰੋ। ਪੱਗ ਦੀ ਵੈਬਸਾਈਟ ਹੈ www.pagusa.com, ਉੱਥੇ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਜੀ ਸਾਡੇ ਨਾਲ। ਜੀ। ਸੋ ਬਿਲਕੁਲ, ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਆ ਉਹ ਤੁਸੀਂ ਕਰੋ। ਪੱਗ ਦੇ ਨਾਲ ਤੁਸੀਂ ਉਹਨਾਂ ਦੇ ਮੈਂਬਰ ਬਣ ਸਕਦੇ ਹੋ, ਜਿਹੜੇ ਪੰਜਾਬੀ ਗਰੋਵਰਸ ਹੈਗੇ ਆ ਉਹਨਾਂ ਦੇ ਨਾਲ। ਤੇ ਬਾਕੀ NRCS ਤੋਂ ਜੇ ਤੁਹਾਨੂੰ ਕੋਈ ਸੇਵਾ ਚਾਹੀਦੀ ਆ, ਤੁਸੀਂ ਉਹਨਾਂ ਤੋਂ ਕੋਈ ਮਦਦ ਲੈਣਾ ਚਾਹੁੰਦੇ ਆ, ਤੁਸੀਂ ਦੇਖੋ ਵੀ ਤੁਸੀਂ ਕੁਆਲੀਫਾਈ ਕਰਦੇ ਆ ਜਾਂ ਨਹੀਂ ਕਰਦੇ ਆ, ਉਹਦੇ ਬਾਰੇ ਤੁਸੀਂ ਜਿਹੜੀ ਜ਼ਰੂਰ ਜਾਣਕਾਰੀ ਲਓ। ਬਾਕੀ ਟੈਕਨੀਕਲ ਹੈਲਪ
ਕਰਨ ਦੇ ਲਈ ਇਹ ਤੁਹਾਡੀ ਕਹਿੰਦੇ ਜੀ ਉਹ ਮਦਦ ਕਰਨ ਦੇ ਲਈ ਤਿਆਰ ਹੈਗੇ ਨੇ। ਦਯਾਦੀਪਕ ਜੀ, ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਵੈਦਰ ਅਨੋਮਲੀਜ਼ ਜਿਹੜੀਆਂ ਹੁਣ ਬਹੁਤ ਜ਼ਿਆਦਾ ਜਿਹੜੀਆਂ ਉਹ ਹੁੰਦੀਆਂ ਨੇ, ਕਈ ਹਾਂਜੀ ਕੁਛ ਜਿਹੜਾ ਹੈ ਉਹ ਆਪਾਂ ਦੇਖਣ ਨੂੰ ਮਿਲਦਾ ਆ। ਜਦੋਂ ਗਰਮੀ ਹੋਣੀ ਚਾਹੀਦੀ ਕਦੋਂ ਉਦੋਂ ਠੰਡ ਵੀ ਆ ਜਾਂਦੀ ਆ, ਹਾਂਜੀ ਤੇ ਜਦੋਂ ਠੰਡ ਨਹੀਂ ਹੋਣੀ ਚਾਹੀਦੀ ਸੀ ਤੇ ਉਦੋਂ ਅਚਾਨਕ ਹਮ, ਜਿਹੜਾ ਉਹ ਸਾਰਾ ਕੁਝ ਹੋ ਜਾਂਦਾ। ਬੀਤੇ ਦਿਨਾਂ 'ਚ ਆਪਾਂ ਦੇਖਿਆ ਵੀ ਕੋਰਾ ਪੈ ਗਿਆ ਸੀਗਾ ਹਾਂਜੀ ਕੁਛ ਮਹੀਨੇ ਪਹਿਲਾਂ, ਤੇ ਉਹਨਾਂ ਨੂੰ ਨੁਕਸਾਨ ਹੋਇਆ, ਖਾਸ ਕਰਕੇ ਨਜ਼ਰਨ ਕੈਲੀਫੋਰਨੀਆ 'ਚ ਬਦਾਮਾਂ ਦਾ, ਹਾਂਜੀ ਬੀਚਾਂ ਦਾ ਕਾਫੀ ਨੁਕਸਾਨ ਜਿਹੜਾ ਉਹ ਹੋਇਆ। ਸੋ ਜਿਹੜੀ NRCS ਆ ਉਹ ਜਾਂ ਕੋਈ ਹੋਰ ਸੰਸਥਾ USDA ਦੀ ਉਹਨਾਂ ਜਿਹੜੇ ਪੀੜਤ ਕਿਸਾਨਾਂ ਦੀ ਮਦਦ ਕਰਦੀ ਹੈ? ਹਾਂਜੀ NRCS ਨਹੀਂ ਕਰਦੀ ਜੀ, ਪਰ ਜਿਹੜੀ ਸਾਡਾ ਸਿਸਟਰ ਹੈਗੀ FSA ਫਾਰਮ ਸਰਵਿਸ ਏਜੰਸੀ, ਠੀਕ ਹੈ। ਜਿਹਦਾ ਮੈਂ ਨਾਮ ਲਿਆ ਸੀ, ਹੂੰ। ਉਹਦੇ ਵੱਲੋਂ ਇੱਕ ਪ੍ਰੋਗਰਾਮ ਆ ਰਿਹਾ ਜੀ। ਉਹ ਹਜੇ ਬਹੁਤ ਹੀ ਜਲਦੀ ਲਾਂਚ ਹੋ ਜਾਣਾ। ਠੀਕ ਹੈ। ਜਿਹੜੇ ਆਪਣੇ ਸਰੋਤੇ ਯੂਨੀਵਰਸਿਟੀ ਕਲੂਸਾ ਸਾਈਡ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ, ਤੁਸੀਂ ਆਪਦੇ ਨੇੜੇ ਦੇ ਦਫ਼ਤਰ 'ਚ ਜਾ ਕੇ ਪਤਾ ਚਲੋ। ਉਹਦਾ ਹੈਗਾ ਡਿਜ਼ਾਸਟਰ ਅਸਿਸਟੈਂਸ ਪ੍ਰੋਗਰਾਮ ਆ ਰਿਹਾ ਠੀਕ ਜੀ। ਹੈ। ਉਹਦੇ ਵਿੱਚ ਕਾਫੀ ਜ਼ਿਆਦਾ ਫੰਡਿੰਗ ਹੋਣੀ ਆ ਕਿ ਆਪਣੇ ਭਾਈ ਜਿਹੜੇ ਕਿ ਕਿਸਾਨਾਂ ਦੇ ਨੂੰ ਲਾਸ ਹੋਇਆ ਉਹਨੂੰ ਕੰਪਨਸੇਟ ਕਰਨ ਲਈ। ਸੋ ਉਸ ਪ੍ਰੋਗਰਾਮ ਦੀ ਜ਼ਿਆਦਾ ਜਾਣਕਾਰੀ ਮੇਰੇ ਕੋਲ ਹੈ ਨਹੀਂ, ਕਿਉਂਕਿ ਉਹ ਹਜੇ ਲਾਂਚ ਹੋਣਾ। ਲਾਂਚ ਹੋਇਆ ਬਸ ਤਕਰੀਬਨ ਨੇੜੇ ਹੀ ਹੈ ਜੀ। ਹੂੰ। ਤੇ ਪਰ ਜਿਹੜਾ ਵੀ ਤੁਹਾਡੇ ਨੇੜੇ ਦਾ FSA ਦਾ ਦਫ਼ਤਰ ਹੈ, ਤੁਸੀਂ ਉਹਨਾਂ ਦੇ ਨਾਲ ਸੰਪਰਕ 'ਚ ਰਹੋ ਵੀ ਐਪਲੀਕੇਸ਼ਨ ਕਦੋਂ ਤੇ ਕਿੱਥੇ ਭਰਨੀ ਹੈਗੀ। ਬਹੁਤ ਸਾਰੇ ਦਯਾਦੀਪਕ ਇੱਦਾਂ, ਚਲੋ ਇੱਕ ਨਾਰਮਲ ਉੱਦਾਂ ਆਪਾਂ ਗੱਲ ਕਰਦੇ ਹਾਂ NRCS ਤੋਂ ਰਹਿਤ ਆ, ਵੀ ਬਹੁਤ ਸਾਰੇ ਲੋਕ ਸੋਚਦੇ ਯਾਰ ਮੈਂ ਕੋਈ ਹੋਰ ਕੰਮ ਕਰਦਾ, ਮੈਂ ਨਾਲ ਫਾਰਮਿੰਗ ਵੀ ਸ਼ਾਇਦ ਕਰ ਸਕਦਾ ਆ। ਕੀ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਫਾਰਮਿੰਗ ਦੇ ਕਿੱਤੇ ਦੇ ਵਿੱਚ ਇਹ ਪੋਸੀਬਿਲਿਟੀ ਹੈਗੀ ਆ? ਹਾਂਜੀ ਬਿਲਕੁਲ ਹੈਗੀ। ਤੁਸੀਂ ਫਾਰਮਿੰਗ ਇੰਨੀ ਕੁ ਐਡਵਾਂਸ ਹੋ ਚੁੱਕੀ ਹੈ ਕਿ ਤੁਸੀਂ ਫੋਨ ਤੋਂ ਬੈਠੇ ਆਪਦਾ ਪੰਪ ਵਗੈਰਾ ਸਾਰਾ ਕੁਛ ਔਨ ਕਰ ਸਕਦੇ ਆ। ਹੂੰ। ਪਰ ਇਦਾਂ ਨਹੀਂ ਵੀ ਮੈਂ ਕਰ ਸਕਦੇ ਆ, ਪਰ ਐ ਨਹੀਂ ਵੀ ਸਾਰਾ ਕੁਝ ਇਹਨੂੰ ਪਿੱਛੇ ਫੋਨ ਤੇ ਸੁੱਟ ਕੇ ਵੇਖੀ ਨਹੀਂ ਕਰ ਹਾਂ। ਸਕਦੇ ਵੀ ਚਲ ਅੱਜ ਮੇਰਾ ਦਿਲ ਕੀਤਾ ਤੇ ਮੈਂ ਕਰ ਲੈਣਾ। ਪਰ ਇਹਦੇ ਦੇ ਵਿੱਚ ਵੀ ਤੁਹਾਨੂੰ ਉੱਤੇ ਰਹਿਣਾ ਪੈਂਦਾ ਹੈਗਾ। ਤੁਸੀਂ ਕਰ ਸਕਦੇ ਆ, ਬਟ ਤੁਹਾਨੂੰ ਮਤਲਬ ਵੀ ਡੈਡੀਕੇਸ਼ਨ ਇੱਧਰ ਵੀ ਦੇਣੀ ਪਊਗੀ ਜੀ। ਆਪਣੇ ਜਿੰਨੇ ਕੁ ਕਿਸਾਨ ਮੈਨੂੰ ਮਿਲਦੇ ਹੈਗੇ, ਖਾਸ ਕਰਕੇ ਫ੍ਰੈਜ਼ਨੋ ਕਾਉਂਟੀ 'ਚ ਜਿਹੜੇ ਕਿ ਛੋਟੇ ਕਿਸਾਨ ਆਗੇ, ਉਹ ਸਾਰੇ ਤਕਰੀਬਨ ਟਰੱਕ ਡਰਾਈਵਰ ਆ ਜੀ। ਉਹ ਵੀ ਜਿੱਦਾਂ 5 ਦਿਨ ਗੇੜੇ ਤੇ 2 ਦਿਨ ਆ ਕੇ ਆਪਣਾ ਖੇਤੀਬਾੜੀ ਸਾਂਭਦੇ ਹੈਗੇ। ਜੀ ਚਲੋ ਵਧੀਆ ਹੈ ਜੀ। ਹਰ ਇੱਕ ਕਿੱਤੇ ਦੇ ਵਿੱਚ ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ, ਪਰ ਇਹ ਆ ਵੀ ਨੌਲੇਜ ਦੇ ਧਾਰਨੀ ਆਪਾਂ ਬਣੀਏ, ਗਿਆਨ ਦੇ ਧਾਰਨੀ ਬਣੀਏ। ਇਹ ਇਸ ਟਾਈਮ ਮੁੱਦਾ ਜਿਹੜਾ ਆ ਉਹ ਨੌਲੇਜ ਤੋਂ ਬਗੈਰ ਮੁਸ਼ਕਿਲ ਹੋ ਚੁੱਕਾ ਆ। ਤੁਸੀਂ ਕਿਹੜੀ ਖਾਦ ਪਾਉਣੀ ਆ, ਤੁਹਾਡੇ ਸੋਇਲ ਦਾ ਸਟਰਕਚਰ ਕੀ ਆ, ਕਿਹੜਾ ਬੂਟਾ ਉੱਥੇ ਜਿਹੜਾ ਉਹ ਬੈਸਟ ਤੁਹਾਡੇ ਲਈ ਰਹਿ ਸਕਦਾ ਆ, ਜਾਂ ਤੁਹਾਨੂੰ ਸਬਜ਼ੀਆਂ ਲਾ ਕੇ ਫਾਇਦਾ ਆ, ਜਾਂ ਕੀ ਤੁਸੀਂ ਕਰਕੇ ਤੁਹਾਨੂੰ ਜਿਹੜਾ ਓਵਰਆਲ ਫਾਇਦਾ ਹੋਊਗਾ, ਉਹਦੇ ਲਈ ਤੁਹਾਨੂੰ ਨੌਲੇਜ ਦੀ ਜਿਹੜੀ ਉਹ ਜ਼ਰੂਰਤ ਆ। ਕਿਸੇ ਦੇ ਕਹੇ, ਕਿਸੇ ਦੇ ਪਿੱਛੇ ਲੱਗ ਕੇ ਨਹੀਂ, ਮਾਹਰਾਂ ਦੀ ਰਾਏ ਜਾਣ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਉਹ ਤੁਹਾਨੂੰ ਫਾਇਦਾ ਹੋਊਗਾ। ਸੋ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ, ਇਹਦਾ ਮਕਸਦ ਇਹੀ ਆ, ਵੱਖ-ਵੱਖ ਮਹਿਕਮਿਆਂ ਤੋਂ, ਵੱਖ-ਵੱਖ ਏਜੰਸੀਜ਼ ਤੋਂ ਫਾਰਮਰਸ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਜੋ ਇਸ ਟਾਈਮ ਉਹਨਾਂ ਦੇ ਇਸ਼ੂਜ਼ ਨੇ, ਜੋ ਗੱਲਾਂ ਚੱਲ ਰਹੀਆਂ ਉਸ ਦੇ ਬਾਰੇ ਪਤਾ ਲੱਗੇ, ਤਾਂ ਜੋ ਤੁਸੀਂ ਉਹਨਾਂ ਸਹੂਲਤਾਂ ਦਾ, ਉਸ ਨੌਲੇਜ ਦਾ, ਉਸ ਗਿਆਨ ਦਾ ਫਾਇਦਾ ਲਓ ਤੇ ਤੁਸੀਂ ਆਪਣੀ ਖੇਤੀਬਾੜੀ ਨੂੰ ਵੱਧ ਤੋਂ ਵੱਧ ਜਿਹੜਾ ਉਹ ਕਾਮਯਾਬ ਜਿਹੜਾ ਉਹ ਕਰੋ। ਸੋ ਦੇਖੋ, ਬਾਕੀ ਦੁਨੀਆ ਤਾਂ ਵਕੇਸ਼ਨ ਤੇ ਜਾਂਦੀ, ਫਾਰਮਰ ਵਿਚਾਰਾ ਵਕੇਸ਼ਨ ਤੇ ਨਹੀਂ ਜਾ ਸਕਦਾ। ਉਹਨੂੰ ਐਵਰੀਡੇ ਖੇਤਾਂ ਦੇ ਵਿੱਚ ਜਾਣਾ ਹੀ ਜਿਹੜਾ ਉਹ ਪੈਂਦਾ ਆ, ਦੇਖਣਾ ਹੀ ਪੈਂਦਾ ਆ ਕੀ ਕੁਛ ਜਿਹੜਾ ਉਸ ਦੇ ਵਿੱਚ ਚੱਲ ਰਿਹਾ। ਸੋ ਜ਼ਰੂਰ ਇਹਨਾਂ ਚੀਜ਼ਾਂ ਦਾ ਤੁਸੀਂ ਵੱਧ ਤੋਂ ਵੱਧ ਗਿਆਨ ਦਾ, ਨੌਲੇਜ ਦਾ ਜਿਹੜਾ ਫਾਇਦਾ ਲਓ। ਤੇ ਦਯਾਦੀਪਕ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਥੈਂਕ ਯੂ, ਤੁਸੀਂ ਆਏ ਤੇ ਆ ਕੇ ਇਹ ਜਿਹੜੇ NRCS ਦੇ ਜਿਹੜੇ ਪ੍ਰੋਗਰਾਮਸ ਹੈਗੇ ਆ ਉਹਨਾਂ ਬਾਰੇ ਸਾਨੂੰ ਜਿਹੜੀਆਂ ਤੁਸੀਂ ਜਾਣਕਾਰੀ ਦਿੱਤੀਆਂ, ਬਹੁਤ ਸ਼ੁਕਰੀਆ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤੇ ਹੋਏ ਸੀਗੇ ਦਯਾਦੀਪਕ ਸਿੰਘ ਜੀ, ਆਪਣੇ ਨਾਲ ਜਿਹੜੇ ਨੈਚੁਰਲ ਰਿਸੋਰਸਿਸ ਕੰਜ਼ਰਵੇਸ਼ਨ ਸਰਵਿਸ ਉਹਨਾਂ ਦੇ ਵੱਲੋਂ, ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਡ੍ਰਿਪ ਇਰੀਗੇਸ਼ਨ ਦੇ ਮਿੱਟੀ ਘੱਟਾ ਜਿਹੜਾ ਉੱਡਦਾ ਹੈ ਉਸ ਨੂੰ ਲੈ ਕੇ, ਪੁਰਾਣੇ ਟਰੈਕਟਰ, ਕਵਰ ਕ੍ਰੌਪਸ ਦੇ ਲਈ, ਕੰਪੋਸਟਿੰਗ ਦੇ ਲਈ, ਸੋਇਲ ਦੇ ਵਿੱਚ ਮੋਇਸਚਰ ਚੈੱਕ ਕਰਨ ਵਾਲੇ ਜਿਹੜੇ ਸੈਂਸਰਸ, ਹੋਰ ਜਿਹੜੇ ਪ੍ਰੋਗਰਾਮਸ ਦੇ ਬਾਰੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਮੋਨੀਟਰੀ ਦੇ ਨਾਲ ਜਿਹੜੀ ਟੈਕਨੀਕਲ ਨੌਲੇਜ ਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਤੱਕ ਇਹ ਪ੍ਰਦਾਨ ਕਰਦੇ ਆ। ਸੋ ਵੱਧ ਤੋਂ ਵੱਧ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 5594908016 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਬਾਕੀ ਜਿਹੜੀ ਇੱਕ ਸੰਸਥਾ ਚੱਲ ਰਹੀ ਹੈ ਪੱਗ, PUGUSA.com ਦੇ ਉੱਤੇ ਜਾ ਕੇ
ਉਹਨਾਂ ਦੇ ਤੁਸੀਂ ਰਜਿਸਟਰਡ ਮੈਂਬਰ ਜਿਹੜੇ ਐਜ਼ ਅ ਫਾਰਮਰ ਤੁਸੀਂ ਕਰੋ ਤੇ ਉਹਨਾਂ ਦੇ ਨਾਲ ਤੁਸੀਂ ਜੁੜ ਸਕਦੇ ਆ ਆਪਣੇ ਗਰੁੱਪ ਦੇ ਵਿੱਚ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।